ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਲੈ ਕੇ ਚਰਚਾ ਕਰਨ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2023 ਦੀ 21 ਨਵੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ। ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 462722500। ਇਹ ਪਿਛਲੇ 3 ਦਹਾਕਿਆਂ ਤੋਂ ਵੱਧ ਸਮੇਂ ਤੋਂ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਨੇ ਤੇ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ। ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 462722500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਟੋਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਸਤਨਾਮ ਸਿੰਘ ਸ਼ਿਰਗਿਲ ਸਿਲਮਾ ਵਿਸਲਾ ਫੈਮਿਲੀ, ਕਾਬਲ ਸਿੰਘ ਫ੍ਰੈਜ਼ਨੋ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਗੁਰਪਾਲ ਸਿੰਘ ਸੈਕਰਾਮੈਂਟੋ ਅਤੇ ਸਰਬਜੀਤ ਸਿੰਘ ਸ਼ੋਕਰ ਟਰਲਕ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਤੁਸੀਂ ਇਸ ਵੇਲੇ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਰੇਡੀਓ ਸੈੱਟ ਤੇ, ਨੈਟ ਤੇ, ਮੋਬਾਈਲ ਐਪ, ਸੋਸ਼ਲ ਮੀਡੀਆ ਪਲੇਟਫਾਰਮਸ, ਫੇਸਬੁੱਕ, YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰਿਆਂ ਦਾ ਹੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਸੁਪਰੀਮ ਕੋਰਟ ਤੋਂ। ਸੁਪਰੀਮ ਕੋਰਟ ਦੀ ਨਜ਼ਰ ਦੇ ਵਿੱਚ ਵਿਲਨ ਕੌਣ ਹੈ, ਸਰਕਾਰ ਜਾਂ ਕਿਸਾਨ? ਪ੍ਰਵੀਨ ਜੀ, ਬਹੁਤ ਅਹਿਮ ਮੁੱਦਾ ਹੈ ਜੀ। ਪਰਾਲੀ ਨੂੰ ਲੈ ਕੇ ਤੇ ਪ੍ਰਦੂਸ਼ਣ ਨੂੰ ਲੈ ਕੇ ਇਸ ਮੌਕੇ ਦੇਸ਼ ਭਰ 'ਚ ਚਰਚਾ ਹੈ ਜੀ, ਖਾਸ ਕਰ ਉੱਤਰੀ ਭਾਰਤ 'ਚ ਤਾਂ ਅਹਿਮ ਤੌਰ ਤੇ, ਕਿਉਂਕਿ ਕੋਰਟ ਦੇ ਹਵਾਲੇ ਨਾਲ ਵੀ ਤੇ ਵਾਤਾਵਰਣ ਦੇ ਹਵਾਲੇ ਨਾਲ ਵੀ ਇਹ ਮੁੱਦਾ ਖੂਬ ਚਰਚਾ ਵਿੱਚ ਹੈ। ਪਰ ਇਹ ਕੌੜੀ ਸੱਚਾਈ ਹੈ ਕਿ ਅੱਜ ਤੋਂ 10 ਦਿਨ ਬਾਅਦ ਕਿਸੇ ਨੂੰ ਚੇਤੇ ਨਹੀਂ ਆਉਣਾ ਹੈ ਔਰ ਅੱਜ ਤੋਂ 1 ਸਾਲ ਬਾਅਦ ਫਿਰ ਅਗਲੇ ਅਕਤੂਬਰ ਨਵੰਬਰ 'ਚ ਜਾ ਕੇ ਯਾਦ ਆਊਗਾ ਜੀ। ਔਰ ਇਹੀ ਗੱਲ ਮਾਣਯੋਗ ਸੁਪਰੀਮ ਕੋਰਟ ਨੇ ਤਿੰਨ ਸੂਬਿਆਂ ਦੀਆਂ ਸਰਕਾਰਾਂ ਨੂੰ ਤੇ ਕੇਂਦਰ ਸਰਕਾਰ ਨੂੰ ਸਾਹਮਣੇ ਖੜਾ ਕੇ ਝਾੜ ਮਾਰ ਕੇ ਪੁੱਛਿਆ ਕਿ ਤੁਸੀਂ ਰਾਜਨੀਤੀ ਉਹ ਕਰੀ ਜਾਓਗੇ ਇਹਦੇ ਤੇ, ਕਦੇ ਹੱਲ ਵੱਲ ਵੀ ਜਾਓਗੇ ਕਿ ਸਾਤੋਂ ਹੀ ਉਮੀਦ ਕਰਦੇ ਹੋ ਕਿ ਅਸੀਂ ਉਹ ਹੱਲ ਕਰੀਏ? ਇਹ ਹੁਣ ਹੱਲ ਤੁਸੀਂ ਕਰਨਾ ਹੈ, ਤੁਸੀਂ ਸਰਕਾਰ ਹੋ, ਕਰਕੇ ਲਿਆਓ। ਇਹਦਾ ਹੱਲ ਕੀ ਹੈ ਤੁਹਾਡੇ ਕੋਲ? ਤੇ ਹਰ ਵਾਰ ਕਹਿੰਦੇ ਤੁਸੀਂ ਇਹਨਾਂ ਦਿਨਾਂ 'ਚ ਆ ਜਾਂਦੇ ਹੋ ਤੇ ਫਿਰ ਉਹ ਤੋਂ ਬਾਅਦ ਠੰਡੇ ਵਾਸਤੇ ਪੈ ਜਾਂਦੇ ਹੋ ਜੀ। ਮਾਣਯੋਗ ਸੁਪਰੀਮ ਕੋਰਟ ਦੇ ਵਿੱਚ ਇਸੇ ਮਸਲੇ ਤੇ ਪਿਛਲੀ ਸੁਣਵਾਈ ਦੇ ਦੌਰਾਨ ਵੀ ਇਹ ਮੁੱਦਾ ਆਇਆ ਕਿ ਬਦਲਵੀਆਂ ਫਸਲਾਂ ਦਾ, ਤੇ ਧਿਰਾਂ ਨੇ, ਸੰਬੰਧਿਤ ਧਿਰਾਂ ਨੇ ਕਿਹਾ ਜੀ ਕਿ ਇਹਦਾ ਹੱਲ ਹੈ। ਇਸ ਵਾਰ ਵੀ ਪੰਜਾਬ ਦੇ ਐਡਵੋਕੇਟ ਜਨਰਲ ਨੇ ਕਿਹਾ ਜੀ ਇਹਦਾ ਹੱਲ ਹੈ ਕਿ MSP ਬਾਕੀ ਫਸਲਾਂ ਤੇ ਮਿਲੇ। ਤੇ ਉਹ ਕਹਿੰਦੇ ਜੀ ਫਿਰ ਜਿਹੜੀ ਝੋਨੇ ਤੇ ਮਿਲਦੀ ਹੈ ਉਹ ਬੰਦ ਕਰ ਦਈਏ। ਉਹ ਪਿਛਲੀ ਵਾਰ ਵੀ ਕਿਹਾ ਸੀ, ਇਸ ਵਾਰ ਲਗਭਗ ਉਸੇ ਗੱਲ ਨੂੰ ਦੁਹਰਾ ਕੇ ਵੱਡਾ ਕਰਕੇ ਕਿਹਾ ਕਿ ਤੁਸੀਂ ਕਹਿੰਦੇ ਹੋ ਜੀ ਕਿਸਾਨ ਪਰਾਲੀ ਸਾੜਦੇ ਜੀ, ਅਸੀਂ ਉਹਨਾਂ ਤੇ ਐਕਸ਼ਨ ਲੈ ਰਹੇ ਹਾਂ, ਅਸੀਂ ਕਾਰਵਾਈ ਕਰ ਰਹੇ ਹਾਂ, ਜੁਰਮਾਨਾ ਕਰ ਰਹੇ ਹਾਂ, ਫਿਰ ਉਹਨਾਂ ਨੂੰ ਸਹੂਲਤ ਦੇਣੀ ਬੰਦ ਕਰ ਦਿਓ, MSP ਦੇਣੀ ਬੰਦ ਕਰ ਦਿਓ। ਮਤਲਬ ਸੁਪਰੀਮ ਕੋਰਟ ਇਸ ਮਸਲੇ ਤੇ ਇੱਕ ਪਾਸੇ ਕਟਹਿਰੇ 'ਚ ਨਾਲ ਕਿਸਾਨਾਂ ਨੂੰ ਵੀ ਖੜਾ ਕਰ ਰਿਹਾ, ਪਰ ਦੂਸਰੇ ਪਾਸੇ ਉਹਨੇ ਮੁੱਖ ਤੌਰ ਤੇ ਸਰਕਾਰਾਂ ਨੂੰ ਖੜਾ ਕਰਕੇ ਜਿਹੜੀ ਗੱਲ ਕਹੀ ਉਹ ਨੈਸ਼ਨਲ ਮੀਡੀਆ ਨਹੀਂ ਕਰ ਰਿਹਾ ਜੀ। ਉਹ ਸਾਡੇ ਸੋ ਕਾਲਡ ਆਪਣੇ ਆਪ ਨੂੰ ਸਰਕਾਰ ਪੱਖੀ ਜਿਹੜੇ ਚੈਨਲ ਨੇ ਉਹ ਉਸ ਗੱਲ ਦਾ ਜ਼ਿਕਰ ਨਹੀਂ ਕਰ ਰਹੇ। ਮਾਣਯੋਗ ਸੁਪਰੀਮ ਕੋਰਟ ਨੇ ਸਪਸ਼ਟ ਲਫ਼ਜ਼ਾਂ ਦੇ ਵਿੱਚ ਪੰਜਾਬ ਨੂੰ, ਹਰਿਆਣਾ ਨੂੰ, UP ਨੂੰ, ਦਿੱਲੀ ਦੀ ਸਰਕਾਰ ਨੂੰ ਕਟਹਿਰੇ 'ਚ ਖੜ ਕੇ ਪੁੱਛਿਆ ਕਿ ਤੁਸੀਂ ਹਰ ਵਾਰ ਆ ਜਾਂਦੇ ਹੋ ਇਹ ਕਹਿਣ ਕੇ ਜੀ ਪਰਾਲੀ ਨੂੰ ਅੱਗ ਲਾਉਂਦੇ ਆ ਕਿਸਾਨ, ਤਾਂ ਧੂੰਆਂ ਹੁੰਦਾ, ਤਾਂ ਪ੍ਰਦੂਸ਼ਣ ਹੁੰਦਾ, ਪਰ ਕਹਿੰਦੇ ਕਦੇ ਕਿਸਾਨਾਂ ਦਾ ਪੱਖ ਲੈ ਕੇ ਕਿਉਂ ਨਹੀਂ ਆਏ ਕਿ ਜੀ ਪਰਾਲੀ ਨੂੰ ਅੱਗ ਲੱਗਦੀ ਕਿਉਂ ਹੈ? ਇਹ ਪੱਖ ਤੁਸੀਂ ਦੱਸਿਆ, ਕਿਸਾਨੀ ਪੱਖ ਕਦੇ ਅਦਾਲਤ 'ਚ ਆਇਆ? ਉਹਦਾ ਮਸਲਾ ਕੀ ਹੈ ਕਹਿੰਦੇ ਉਹ ਕਦੇ ਸਮਝਣ ਦੀ ਕੋਸ਼ਿਸ਼ ਕੀਤੀ ਹੈ? ਸਵਾਲ ਕੀਤਾ ਸੁਪਰੀਮ ਕੋਰਟ ਨੇ, ਪਰ ਸਭ ਥਾਈਂ ਜ਼ਿਕਰ ਇਸ ਵੱਲ ਚੱਲ ਰਿਹਾ ਕਿ ਸੁਪਰੀਮ ਕੋਰਟ ਨੇ ਕਿਹਾ ਕਿ MSP ਬੰਦ ਕਰ ਦਿਓ ਜੀ। ਉਹਨਾਂ ਨੇ ਪਿਛਲੀ ਵਾਰ ਵੀ ਪੁੱਛਿਆ ਸੀ, ਇਸ ਵਾਰ ਵੀ ਕਿਹਾ। ਉਹ ਸਵਾਲੀਆ ਚਿੰਨ੍ਹ ਹੈ ਉਹਨਾਂ ਦਾ। ਪਰ ਇਸ ਤੋਂ ਗਾਂ ਉਹਨਾਂ ਨੇ ਜਿਹੜੀ ਵੱਡੀ ਗੱਲ ਕਹੀ ਉਹ ਸਪਸ਼ਟ ਸੀ। ਉਹ ਕਹਿੰਦੇ ਤੁਸੀਂ ਕਿਸਾਨਾਂ ਨੂੰ ਵਿਲਨ ਦੇ ਰੂਪ 'ਚ ਕਿਉਂ ਪੇਸ਼ ਕਰ ਰਹੇ ਹੋ ਜੀ? ਤੁਸੀਂ ਉਸ ਨੂੰ ਉਸ ਦੀ ਸਥਿਤੀ 'ਚੋਂ ਉਭਾਰਨ ਲਈ ਕੀ ਕੀਤਾ, ਮੈਨੂੰ ਇਹ ਦੱਸ ਦਿਓ। ਮਾਣਯੋਗ ਸੁਪਰੀਮ ਕੋਰਟ ਨੇ ਕੇਂਦਰ ਤੋਂ ਲੈ ਕੇ ਦਿੱਲੀ ਦੀ ਸਰਕਾਰ ਤੇ ਸੂਬੇ ਦੀਆਂ ਸਰਕਾਰਾਂ ਨੂੰ ਸਪਸ਼ਟ ਲਫ਼ਜ਼ਾਂ 'ਚ ਪੁੱਛਿਆ ਕਿ ਤੁਸੀਂ ਕਿਸਾਨਾਂ ਨੂੰ ਇਸ ਮਸਲੇ 'ਚੋਂ ਨਿਕਲਣ ਲਈ ਕੀ ਕੀਤਾ, ਉਹ ਨੀਤੀ ਦੱਸੋ ਮੈਨੂੰ, ਕਿਹੜੀ ਆ ਤੁਹਾਡੀ? ਕਹਿੰਦੇ ਜੀ ਹੋਰ ਨਹੀਂ, ਹਰਿਆਣੇ ਵਾਲੀ ਉਹ ਨੀਤੀ ਅਪਣਾ ਲੈਂਦੇ ਜੀ। ਹਰਿਆਣੇ ਨੇ ਕੱਚ ਪੱਕ ਕੁਛ ਕੀਤਾ ਹੈ, ਪਰ ਮਾਮਲੇ ਉੱਥੇ ਵੀ ਪਰਾਲੀ ਸਾੜਨ ਦੇ ਤਾਂ ਵੀ ਆਏ ਨੇ। ਹਰਿਆਣੇ ਦਾ ਹਵਾਲਾ ਦਿੱਤਾ ਮੈਂ, ਹਰਿਆਣੇ ਦਾ ਫਰੋਲਿਆ ਸੀਗਾ ਕਿ ਉੱਥੇ ਆਖਰ ਹੈ ਕੀ ਹੈ। ਕਹਿੰਦੇ ਜੀ ਕਿਸਾਨਾਂ ਨੂੰ ਪਰਾਲੀ ਦੇ ਪ੍ਰਬੰਧਾਂ ਦੇ ਲਈ 80,000 ਤੋਂ ਵੱਧ ਉਹਨਾਂ ਨੇ ਸਬਸਿਡੀਆਂ ਵਾਲੀਆਂ ਮਸ਼ੀਨਾਂ ਉਪਲਬਧ ਕਰਾਈਆਂ। ਠੀਕ ਹੈ।
ਸਾਡੇ ਇੱਥੇ ਇਸ਼ਤਿਹਾਰ ਵੱਧ ਨੇ, ਮਸ਼ੀਨਾਂ ਘੱਟ ਨੇ, ਲੱਭੀਆਂ ਹੀ ਨਹੀਂ। 11,000 ਮਸ਼ੀਨਾਂ ਅਜੇ ਵੀ ਲੱਭੀ ਜਾਂਦੇ ਆ ਅਸੀਂ। ਫਿਰ ਉਹ ਤੋਂ ਬਾਅਦ ਕਹਿੰਦੇ ਜੀ 6,794 ਹਾਇਰਿੰਗ ਸੈਂਟਰ ਬਣਾਏ ਨੇ, ਜਿਹੜੇ ਮਤਲਬ ਖਰੀਦੋ ਉਪਰੋਕਤ ਕਰਨਗੇ। ਫਸਲਾਂ ਦੀ ਰਹਿੰਦ ਖੂੰਹਦ ਨਾਲ ਸੰਬੰਧਿਤ, ਪਰਾਲੀ ਨੂੰ ਸੰਭਾਲਣ ਨਾਲ ਸੰਬੰਧਿਤ 5 ਪਲਾਂਟ ਲਾਏ ਨੇ, ਬਿਜਲੀ ਨਾਲ ਸੰਬੰਧਿਤ, ਉਹ ਚੱਲ ਪਏ ਨੇ, ਜਿਨ੍ਹਾਂ ਚ ਕੈਂਥਲ, ਕੁਰਕਸ਼ੇਤਰ ਚ 15-15 ਮੈਗਾਵਾਟ ਦੇ ਪ੍ਰੋਜੈਕਟ ਲੱਗੇ ਨੇ। ਇਸੇ ਤਰ੍ਹਾਂ ਪਾਣੀਪਤ ਚ ਰਿਫਾਈਨਰੀ ਵਾਲਾ ਪਲਾਂਟ ਲੱਗਿਆ, ਜਿਹੜਾ ਚਾਲੂ ਹੋ ਗਿਆ। 1 ਲੱਖ ਟਨ ਪਰਾਲੀ ਖਰੀਦ ਰਿਹਾ, ਉਹ ਪ੍ਰਬੰਧ ਕਰ ਰਿਹਾ, ਉਹਦਾ ਇਕੱਠਾ ਕਰ ਰਿਹਾ ਪਰਾਲੀ। ਫਿਰ ਕਹਿੰਦੇ ਜੀ ਪਰਾਲੀ ਪ੍ਰਬੰਧਾਂ ਲਈ ਪ੍ਰਤੀ ਏਕੜ 1,000 ਰੁਪਈਆ ਰਾਸ਼ੀ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਪਰਾਲੀ ਦੇ ਲਈ। ਫਿਰ ਦੂਸਰੀਆਂ ਫਸਲਾਂ ਜਿਹੜੇ ਬੀਜਦੇ ਨੇ ਉਹਨਾਂ ਨੂੰ ਵੱਖਰਾ ਇਨਸੈਂਟਿਵ ਦੇਣ ਦੀ ਕੋਸ਼ਿਸ਼ ਕੀਤੀ ਹਰਿਆਣੇ ਨੇ। ਠੀਕ ਹੈ। ਪਰਾਲੀ ਦੇ ਲਈ 2500 ਰੁਪਇਆ ਪ੍ਰਤੀ ਟਨ ਰੇਟ ਤੈਅ ਕੀਤਾ ਕਿ 2500 ਰੁਪਇਆ ਪ੍ਰਤੀ ਟਨ ਰੇਟ ਹੋਊਗਾ ਪਰਾਲੀ ਦਾ, ਜਿਹੜਾ ਲੈ ਕੇ ਆਉਂਦੇ ਨੇ। ਫਸਲਾਂ ਦੀ ਰਹਿੰਦ ਖਤਮ ਕਰਨ ਦੇ 2,50,000 ਏਕੜ ਦੇ ਲਈ ਕਿਸਾਨਾਂ ਨੂੰ ਕਹਿੰਦੇ ਜੀ ਮਤਲਬ ਕਿੱਟਾਂ ਵੰਡੀਆਂ ਨੇ। ਸੋ ਹਰਿਆਣੇ ਨੇ ਕੁਛ ਨਾ ਕੁਛ ਕੱਚ ਪੱਕ ਕੀਤਾ ਜੀ। ਇਹਦਾ ਹਵਾਲਾ ਤਾਂ ਹੀ ਮਾਨਯੋਗ ਸੁਪਰੀਮ ਕੋਰਟ ਨੇ ਦਿੱਤਾ ਕਿ ਹਰਿਆਣੇ ਵਾਲੀ ਤਰੀਕਾ ਅਪਣਾ ਲਓ। ਠੀਕ ਹੈ। ਪਰ ਸਾਡੇ ਵਾਲਿਆਂ ਨੂੰ ਜਦੋਂ ਪੁੱਛਿਆ ਕਿ ਕੀ ਕੀਤਾ ਜੀ ਪ੍ਰਦੂਸ਼ਣ ਘਟਾਉਣ ਲਈ, ਤਾਂ ਸਾਡੇ ਵਾਲਿਆਂ ਨੇ ਜਵਾਬ ਦਿੱਤਾ 1,000 ਮਾਮਲੇ ਦਰਜ ਕੀਤੇ, 2 ਕਰੋੜ ਦਾ ਅਸੀਂ ਜੁਰਮਾਨਾ ਲਾਇਆ। ਜੀ 1 ਕਰੋੜ 87 ਲੱਖ ਅਸੀਂ ਜੁਰਮਾਨਾ ਲਾਇਆ। ਅਸੀਂ ਜੀ ਕਹਿੰਦੇ ਜੀ 300 ਤੋਂ ਵੱਧ ਮਤਲਬ ਕਿ ਰੈੱਡ ਐਂਟਰੀਆਂ ਪਾਤੀਆਂ। ਇਹ ਅੰਕੜੇ ਦਿੱਤੇ ਆ ਸਾਡੇ ਵਾਲਿਆਂ ਨੇ। ਠੀਕ ਹੈ ਜੀ। ਪੰਜਾਬ ਦੇ ਐਡਵੋਕੇਟ ਜਨਰਲ ਤੇ ਪੰਜਾਬ ਦੇ DGP ਇਸ ਮਾਮਲੇ 'ਚ ਕੱਲ ਆਪਣਾ ਪੱਖ ਰੱਖ ਰਹੇ ਸੀ ਕਿ ਜੀ ਅਸੀਂ ਜੀ ਰੈੱਡ ਐਂਟਰੀਆਂ ਪਾ ਕੇ ਕਿਸਾਨਾਂ ਦੀਆਂ ਸਹੂਲਤਾਂ ਰੋਕਤੀਆਂ, ਅਸੀਂ ਜੀ ਉਹਨਾਂ ਤੇ 1 ਕਰੋੜ 87 ਲੱਖ ਲਗਭਗ 2 ਕਰੋੜ ਦਾ ਜੁਰਮਾਨਾ ਲਾਤਾ, ਅਸੀਂ 1,000 ਤੋਂ ਵੱਧ ਮਾਮਲੇ, ਇਹ 8 ਨਵੰਬਰ ਤੋਂ ਲੈ ਕੇ 20 ਨਵੰਬਰ ਤੱਕ 12 ਦਿਨਾਂ 'ਚ ਦਾਅਵਾ ਕੀਤਾ ਕਿ ਅਸੀਂ 1,000 ਤੋਂ ਵੱਧ ਮਾਮਲੇ ਦਰਜ ਕਰ ਲਏ ਜੀ। ਤੇ 7,990 ਮਾਮਲੇ ਨੇ ਜਿਨ੍ਹਾਂ ਦੇ ਵਿੱਚੋਂ ਕਹਿੰਦੇ ਜੀ ਅਸੀਂ 2 ਕਰੋੜ ਦਾ ਜੁਰਮਾਨਾ ਕਰਤਾ। ਮਤਲਬ ਇਹੋ ਜਿਹੇ ਕੇਸ ਜਿਹੜੇ ਮਿਲੇ 8,000 ਦੇ ਕਰੀਬ। ਸੋ ਇਹ ਜਦੋਂ ਅੰਕੜੇ ਰੱਖੇ ਤਾਂ ਮੇਰਾ ਸਵਾਲ ਹੈ ਕਿ ਇਹ ਕੰਮ ਤਾਂ ਅਕਾਲੀ ਵੀ ਕਰਦੇ ਸੀ, ਇਹ ਕੰਮ ਤਾਂ ਕਾਂਗਰਸੀ ਵੀ ਕਰਦੇ ਸੀ, ਤੇ ਮਾਨ ਸਾਹਿਬ ਤਾਂ ਕਹਿੰਦੇ ਸੀ ਸਰਕਾਰ ਪਰਾਲੀ ਸੰਭਾਲਣ ਜਾਇਆ ਕਰੂਗੀ, ਸਰਕਾਰ ਪਰਾਲੀ ਆਪ ਚੱਕਣ ਜਾਇਆ ਕਰੂਗੀ, ਪਰਾਲੀ ਦਾ ਮਸਲੇ ਦਾ ਹੱਲ ਕਿਸਾਨਾਂ ਤੇ ਪਰਚੇ ਥੋੜਾ ਨੇ। ਫਿਰ ਜਦੋਂ ਪਿਛਲੇ ਦਿਨ ਇਹ ਚਰਚਾ ਹੁੰਦੀ ਸੀ ਕਿ ਪੰਜਾਬ 'ਚ ਰੈੱਡ ਐਂਟਰੀ ਪੈ ਰਹੀ ਹੈ, ਮਾਮਲੇ ਦਰਜ ਹੋ ਰਹੇ ਨੇ, ਤਾਂ ਸੋ ਕਾਲਡ ਭਗਤ ਕੱਲੇ ਭਾਜਪਾ 'ਚ ਨਹੀਂ ਹੁੰਦੇ, ਭਗਤ ਕੱਲੇ ਧਰਮਾਂ 'ਚ ਨਹੀਂ ਹੁੰਦੇ, ਹਰ ਪਾਰਟੀ 'ਚ ਹੈਗੇ। ਔਰ ਇੱਥੇ ਵੀ ਪੱਟੀ ਬੰਨ ਕੇ ਆਮ ਆਦਮੀ ਪਾਰਟੀ ਦੇ ਅੰਨੇ ਭਗਤ ਹੈਗੇ ਜਿਹੜੇ ਕਹਿੰਦੇ ਸੀ ਸਰਕਾਰ ਨੂੰ ਬਦਨਾਮ ਕਰਦੇ ਆ ਜੀ, ਕੋਈ ਪਰਚਾ ਨਹੀਂ ਹੋ ਰਿਹਾ ਜੀ, ਕਿਸੇ ਨੂੰ ਤੰਗ ਨਹੀਂ ਜੀ, ਸਮਝਾਉਣ ਜਾਂਦੇ ਨੇ ਅਫਸਰ ਤਾਂ ਰੋਕਣ ਜਾਂਦੇ ਨੇ। ਮੈਂ ਕਹਿੰਦਾ ਪਰਾਲੀ ਨਹੀਂ ਸੜਨੀ ਚਾਹੀਦੀ, ਜਿਹੜੇ DC ਦਫ਼ਤਰਾਂ ਮੂਹਰੇ ਸਾੜਨ ਆਏ ਨੇ ਉਹ ਗਲਤ ਹੈ। ਸਰਕਾਰ ਇਹ ਡਰਾਮਾ ਕਿਉਂ ਕਰਦੀ ਹੈ ਕਿ ਅਸੀਂ ਕੋਈ ਕਾਰਵਾਈ ਨਹੀਂ ਕਰ ਰਹੀ, ਅਸੀਂ ਸਮਝਾ ਰਹੇ ਹਾਂ। ਹੁਣ ਤਾਂ ਸਰਕਾਰ ਨੇ ਸੁਪਰੀਮ ਕੋਰਟ 'ਚ ਅੰਕੜੇ ਦਿੱਤੇ ਨੇ, ਹੁਣ ਤਾਂ ਪੱਟੀ ਖੋਲ ਕੇ ਦੇਖ ਲਓ ਜੀ ਕਿ 2 ਕਰੋੜ ਦਾ। ਫਿਰ ਮਾਨਯੋਗ ਸੁਪਰੀਮ ਕੋਰਟ ਨੇ ਪੁੱਛਿਆ ਕਿੰਨਾ ਕੁ ਜੁਰਮਾਨਾ ਇਕੱਠਾ ਹੋ ਗਿਆ, ਫਿਰ ਜਵਾਬ ਨਹੀਂ, ਕਹਿੰਦੇ ਦੱਸਾਂਗੇ ਜੀ, ਅਗਲੀ ਵਾਰ ਹਿਸਾਬ ਲਿਆਵਾਂਗੇ। ਸੋ ਇਸ ਲਈ ਮਾਨਯੋਗ ਸੁਪਰੀਮ ਕੋਰਟ ਨੇ ਦਿੱਲੀ ਦੀ ਸਰਕਾਰ ਨੂੰ, ਦਿੱਲੀ ਦੇ ਪ੍ਰਦੂਸ਼ਣ ਦੇ ਹਵਾਲੇ ਨਾਲ, ਤੇ ਇਧਰੋਂ ਦੂਸਰੇ ਪਾਸੇ ਪੰਜਾਬ ਸਰਕਾਰ ਨੂੰ, ਪੰਜਾਬ 'ਚ ਪਰਾਲੀ ਦੇ ਮਸਲੇ ਤੇ, ਇਸੇ ਤਰ੍ਹਾਂ UP ਦੀ ਸਰਕਾਰ ਨੂੰ ਵੀ ਤੇ ਕੇਂਦਰ ਸਰਕਾਰ ਨੂੰ ਵੀ ਸਪਸ਼ਟ ਲਫ਼ਜ਼ਾਂ 'ਚ ਪੁੱਛਿਆ ਕਿ ਤੁਸੀਂ ਕਿਸਾਨਾਂ ਨੂੰ ਪਰਾਲੀ ਸੰਭਾਲਣ ਦੇ ਲਈ ਉਹਨਾਂ ਨੂੰ ਕੋਈ ਵੱਖਰਾ ਰਾਹਤ ਰਾਸ਼ੀ ਦਿੰਦੇ ਹੋ, ਕੋਈ ਸਹਿਯੋਗ ਰਾਸ਼ੀ ਦਿੰਦੇ ਹੋ, ਉਹਦਾ ਪ੍ਰਬੰਧ ਹੈ ਤੁਹਾਡੇ ਕੋਲ? ਕੋਈ ਹਰਿਆਣੇ ਵਾਲਾ ਤਰੀਕਾ ਅਪਣਾ ਕੇ ਦੇਖ ਲਓ, ਕੋਈ ਉਹਨਾਂ ਦਾ ਪੱਖ ਸੁਣ ਕੇ ਦੇਖ ਲਓ ਕਿ ਉਹ ਪਰਾਲੀ ਨੂੰ ਅੱਗ ਲਾਉਂਦੇ ਹੀ ਕਿਉਂ ਨੇ, ਉਹਦੇ ਬਦਲਵੇਂ ਰਾਹ ਲੱਭ ਲਓ। ਜੇ ਤੁਹਾਨੂੰ ਲੱਗਦਾ ਕਿ ਇਹਦਾ ਹੱਲ ਹੈ ਜੁਰਮਾਨੇ ਕਰਕੇ, ਫਿਰ MSP ਬੰਦ ਕਰਕੇ ਦੇਖ ਲਓ ਬਾਕੀ ਫਸਲਾਂ ਦੇ। ਸੋ ਉਹਨਾਂ ਨੇ ਹਰ ਪੱਖ ਤੋਂ ਗੱਲ ਕੀਤੀ, ਪਰ ਉਹ ਕਹਿੰਦੇ ਕਿ ਇਸ ਸਮੱਸਿਆ ਦਾ ਹੱਲ ਕਰਨਾ ਸਾਡਾ ਕੰਮ ਨਹੀਂ ਹੈ, ਇਹਦੇ ਲਈ ਲੋਕਾਂ ਨੇ ਸਰਕਾਰਾਂ ਚੁਣੀਆਂ, ਤੁਸੀਂ ਕਰਦੇ ਕਿਉਂ ਜੀ। ਸੋ ਇਸ ਮਾਮਲੇ ਦੇ ਉੱਤੇ ਸਰਕਾਰਾਂ ਨੂੰ ਝਾੜ ਪਈ ਹੈ, ਔਰ ਸਪਸ਼ਟ ਲਫ਼ਜ਼ਾਂ ਦੇ ਵਿੱਚ ਮਾਨਯੋਗ ਸੁਪਰੀਮ ਕੋਰਟ ਨੇ ਹੀ ਕਿਹਾ ਕਿ ਤੁਸੀਂ ਕਿਸਾਨਾਂ ਨੂੰ ਵਿਲਨ ਬਣਾ ਕੇ ਕਿਉਂ ਪੇਸ਼ ਕਰਦੇ ਹੋ। ਇਹਦਾ ਮਤਲਬ ਸਰਕਾਰ ਚਾਹੇ ਉਹ ਕੇਂਦਰ ਵਾਲੀ ਹੈ, ਚਾਹੇ ਉਹ ਸੂਬਿਆਂ ਵਾਲੀ ਹੈ, ਚਾਹੇ ਉਹ ਪੰਜਾਬ ਤੇ ਦਿੱਲੀ ਵਾਲੀ ਹੈ, ਸੁਪਰੀਮ ਕੋਰਟ ਨੇ ਉਹਨਾਂ ਨੂੰ ਕਟਹਿਰੇ 'ਚ ਖੜਾ ਕਰਕੇ ਕਿਹਾ ਕਿ ਵਿਲਨ ਦੀ ਭੂਮਿਕਾ ਤਾਂ ਤੁਸੀਂ ਨਿਭਾ ਰਹੇ ਹੋ। ਬਿਲਕੁਲ ਸਹੀ ਹੈ ਜੀ। ਤੇ ਸ਼ਰਮਾ ਜੀ ਅਗਲੀ ਖਬਰ ਦੇ ਵੱਲ ਵਧੀਏ। ਪ੍ਰਵੀਨ ਜੀ ਕੱਲ ਪੰਜਾਬ 'ਚ ਇੱਕ 35 ਸਾਲਾ ਨੌਜਵਾਨ ਕਿਸਾਨ ਨੇ ਖੁਦਕੁਸ਼ੀ ਕੀਤੀ ਆ ਪਰਾਲੀ ਵਾਲੇ ਪਰਚੇ ਤੋਂ ਡਰ ਕੇ। ਜੀ ਬਿਲਕੁਲ ਕੀਤੀ, ਬਿਲਕੁਲ ਇਹ ਸਥਿਤੀ ਤੱਕ ਹੈ। ਤੇ ਹੁਣ ਬਾਅਦ ਚੋਂ ਦੇਈ ਜਾਓ ਅਗਲੇ ਦੇ ਘਰਦਿਆਂ ਨੂੰ ਮੁਆਵਜ਼ਾ,
ਚਲੇ ਜਾਣ ਮਾਨ ਸਾਹਿਬ ਪੱਲੀ ਤੇ ਬਹਿ ਜਾਣ ਚਾਹੇ ਜਾ ਕੇ, ਉਹਦਾ ਕੀ ਫਾਇਦਾ? ਘਰ ਦਾ ਜੀ ਗਿਆ। ਤੁਸੀਂ ਜੇਕਰ ਸਹੀ ਸਮੱਸਿਆ ਦਾ ਹੱਲ ਕੀਤਾ ਹੁੰਦਾ, ਨਾ ਪਰਾਲੀ ਨੂੰ ਅੱਗ ਲੱਗਦੀ, ਨਾ ਉਹਨਾਂ ਦੇ ਘਰ ਦਾ ਜੀ ਜਾਂਦਾ। ਬਿਲਕੁਲ, ਛਾਪਿਆਂ ਦੇ ਡੋਰੀ ਉਹਨੇ ਖੁਦਕੁਸ਼ੀ ਕੀਤੀ ਹੈ। 35 ਸਾਲ ਉਹਦੀ ਉਮਰ ਹੈ। ਘਰ ਦੇ ਵਿੱਚ ਇੱਕ ਉਹਦੀ ਬੱਚੀ ਹੈ ਛੋਟੀ ਜੀ, ਇੱਕ ਉਹਦੇ ਘਰੋਂ ਬੀਬੀ ਹੈ, ਉਹਦੀ ਧਰਮ ਪਤਨੀ, ਤੇ ਇੱਕ ਉਹਦੀ ਮਾਤਾ ਜੀ ਬੱਚੇ ਹੈ। 6 ਕਨਾਲਾਂ ਉਹਦੇ ਕੋਲੇ ਜ਼ਮੀਨ ਸੀਗੀ ਸ਼ਰਮਾ ਜੀ। ਬਸ ਬਿਲਕੁਲ ਜੀ। ਤੇ ਅਗਲੀ ਗੱਲ ਕਰੀਏ ਆਪਾਂ ਮੀਤ ਹੇਅਰ ਦੀ। ਮੀਤ ਹੇਅਰ ਦੇ ਪਾਰਕੁਤਰੇ ਨੇ ਜਾਂ ਉਹਨਾਂ ਨੂੰ ਰਾਹਤ ਦਿੱਤੀ ਹੈ, ਕਿਉਂਕਿ ਮੰਨਿਆ ਜਾ ਰਿਹਾ ਸੀਗਾ ਕਿ ਮੀਤ ਹੇਅਰ ਦਿੱਲੀ ਟੀਮਾਂ ਦੇ ਕਾਫੀ ਨਜ਼ਦੀਕ ਨੇ, ਤੇ ਇਹ ਵੀ ਪ੍ਰਭਾਵੀ ਤੌਰ ਤੇ ਮੰਨਿਆ ਜਾਂਦਾ ਮੀਤ ਹੇਅਰ ਨੂੰ, ਪਰ ਉਹਨਾਂ ਦਾ ਮਹਿਕਮੇ ਕਿ ਦੱਸਦੇ ਖੋਲੇ ਸ਼ਰਮਾ ਜੀ। ਬਿਲਕੁਲ ਪ੍ਰਵੀਨ ਜੀ, ਮੀਤ ਹੇਅਰ ਤੋਂ ਕੱਲ 3 ਤੋਂ ਵੱਧ ਵਿਭਾਗ ਵਾਪਸ ਲਏ ਗਏ ਆ, ਔਰ ਜੋੜੇ ਮਾਜਰਾ ਨੂੰ ਬੜਾ ਕਰ ਦਿੱਤਾ ਗਿਆ, ਤੇ ਉਸ ਹਿਸਾਬ ਨਾਲ ਮੀਤ ਹੇਅਰ ਦੇ ਪੱਤ ਕੁਤਰੇ ਗਏ ਨੇ। ਮੀਤ ਹੇਅਰ ਤੋਂ ਅਹਿਮ ਵਿਭਾਗ, ਚਾਹੇ ਉਹ ਮਾਈਨਿੰਗ ਵਾਲਾ ਹੋਵੇ, ਚਾਹੇ ਉਹ ਵਾਤਾਵਰਨ ਵਾਲਾ ਹੋਵੇ, ਚਾਹੇ ਸਾਇੰਸ ਵਿਗਿਆਨ ਵਾਲਾ ਹੋਵੇ, ਉਹ ਵਾਪਸ ਲੈ ਲਏ ਗਏ ਨੇ। ਹੁਣ ਉਹਨਾਂ ਕੋਲ ਖੇਡ ਵਾਲਾ ਵਿਭਾਗ ਅਹਿਮ ਤੌਰ ਤੇ ਜੇਕਰ ਆਪਾਂ ਕਹੀਏ ਤਾਂ ਉਹ ਰਹਿ ਗਿਆ। ਸੋ ਇਸ ਮਾਮਲੇ ਨੂੰ ਜੇਕਰ ਆਪਾਂ ਮਤਲਬ ਕਿ ਵਿਭਾਗੀ ਤੌਰ ਤੇ ਰੈਂਕ ਦੇ ਤੌਰ ਤੇ ਦੇਖੀਏ ਤਾਂ ਮੀਤ ਹੇਅਰ ਦਾ ਕੱਦ ਘਟ ਗਿਆ। ਦੂਸਰੀ ਵਾਰ ਐਮਐਲਏ ਬਣ ਕੇ ਆਏ ਸੀ ਲਗਾਤਾਰ, ਔਰ ਮੰਨਿਆ ਜਾਂਦਾ ਸੀ ਕਿ ਦਿੱਲੀ ਵੀ ਇਹਨਾਂ ਤੋਂ ਪ੍ਰਭਾਵਿਤ ਹੈ, ਤੇ ਕੇਜਰੀਵਾਲ ਦੇ ਨਾਲ ਨਾਲ ਭਗਵੰਤ ਮਾਨ ਦੀ ਵੀ ਗੁੱਡ ਬੁੱਕ 'ਚ ਨੇ। ਸੋ ਇਸ ਲਈ ਜਿਵੇਂ ਕੁਲਦੀਪ ਧਾਲੀਵਾਲ ਬਾਰੇ, ਉਸੇ ਤਰ੍ਹਾਂ ਮੀਤ ਹੇਅਰ ਬਾਰੇ ਮੰਨਿਆ ਜਾਂਦਾ ਕਿ ਇਹ 2 ਬੰਦੇ ਭਗਵੰਤ ਮਾਨ ਦੀ ਵੀ ਪਸੰਦ ਨੇ। ਪਰ ਲੰਘੇ 2 ਦਿਨ ਪਹਿਲਾਂ ਹੋਈ ਕੈਬਨਿਟ ਦੀ ਬੈਠਕ ਦੇ ਵਿੱਚ ਜਿਸ ਤਰ੍ਹਾਂ ਮੰਤਰੀਆਂ ਦੀ ਕਲਾਸ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਕਿ ਏਜੰਡੇ ਦੀ ਤਿਆਰੀ ਕਰਕੇ ਨਹੀਂ ਆਉਂਦੇ, ਤੁਸੀਂ ਆਪਣੇ ਵਿਭਾਗਾਂ ਦੀ ਤਿਆਰੀ ਕਰਕੇ ਨਹੀਂ ਆਉਂਦੇ ਕੈਬਨਿਟ ਦੇ ਵਿੱਚ, ਉਹ ਕਲਾਸ ਲਈ। ਤੇ ਕੈਬਨਿਟ ਦੀ ਬੈਠਕ ਤੋਂ ਬਾਅਦ 3 ਮੰਤਰੀਆਂ ਨਾਲ ਕੱਲਿਆਂ ਗੱਲ ਕੀਤੀ। ਉਸੇ ਦਿਨੇ ਇਹ ਗਲਿਆਰਿਆਂ ਚਰਚਾ ਚੱਲ ਪਈ ਸੀ ਕਿ ਕੁਝ ਹਿਲਜੁਲ ਹੋਣ ਵਾਲੀ ਆ। ਤੇ ਉਹ ਹਿਲਜੁਲ ਫਿਰ 1 ਦਿਨ ਬਾਅਦ ਸਾਹਮਣੇ ਆ ਗਈ ਕਿ ਮੀਤ ਹੇਅਰ ਤੋਂ 3 ਵਿਭਾਗ ਅਹਿਮ ਤੌਰ ਤੇ ਮਤਲਬ ਲਏ ਗਏ। ਪਰ ਇਸ ਨੂੰ ਇਸ ਪੱਖ ਤੋਂ ਵੀ ਦੇਖਣ ਦੀ ਲੋੜ ਹੈ ਕਿ ਅਜੇ ਸਰਕਾਰ ਨੂੰ ਪੰਜਾਬ 'ਚ ਬਣਿਆ ਪੌਣੇ 2 ਸਾਲ ਹੋਏ ਨੇ, ਤੇ 5ਵੀਂ ਵਾਰ ਵਿਭਾਗਾਂ ਦਾ ਆਦਾਨ ਪ੍ਰਦਾਨ ਬਦਲ ਰਿਹਾ। ਅੱਛਾ, ਪੌਣੇ 2 ਸਾਲਾਂ 'ਚ 5ਵੀਂ ਵਾਰ ਜੀ। ਵੈਸੇ ਤਾਂ ਮੰਤਰੀ ਮੰਡਲ ਵਿਸਤਾਰ ਮਤਲਬ ਕਿ ਸਹੀ ਰੂਪ 'ਚ ਦੇਖੋ ਤਾਂ 2 ਵਾਰ ਤਾਂ ਸਿੱਧਾ ਹੀ ਹੋ ਲਿਆ ਨਾ। ਇੱਕ ਵਾਰ ਉਹ 4-5 ਲਏ ਸੀ ਜਦੋਂ ਜੋੜੇ ਮਾਜਰਾ ਹੋਰੀ, ਅਮਨ ਅਰੋੜਾ ਹੋਰੀ, ਅਨਮੋਲ ਗਗਨ ਹੋਰੀ ਦੂਸਰੀ ਵਾਰ ਸ਼ਾਮਲ ਕੀਤੇ ਨੇ, ਹੈਨਾ। ਉਹ ਤੋਂ ਬਾਅਦ ਫਿਰ ਵਿਜੇ ਸਿੰਗਲਾ ਵੀ ਜਾਂਦਾ ਹੈ ਨਾ, ਫਿਰ ਸਰਾਰੀ ਵੀ ਜਾਂਦਾ ਹੈ, ਫਿਰ ਨਿੱਜਰ ਹੋਰੀ ਵੀ ਜਾਂਦੇ ਨੇ, ਹੈਨਾ। ਫਿਰ ਉਹ ਆਪਣਾ ਖੁੱਡੀਆਂ ਹੋਣੀ ਤੇ ਬਲਕਾਰ ਉਹਨਾਂ ਦੀ ਐਂਟਰੀ ਹੁੰਦੀ ਹੈ। ਸੋ ਇਸ ਲਈ ਇਹ ਤਾਂ ਹੈਗਾ, ਪਰ ਵਿਭਾਗਾਂ ਦਾ ਆਦਾਨ ਪ੍ਰਦਾਨ ਵੀ ਇਹ ਸਭ ਦੇ ਦਰਮਿਆਨ 5 ਵਾਰ ਹੋ ਚੁੱਕਿਆ। ਹੁਣ ਇਹ 5ਵੀਂ ਵਾਰ ਸੀ ਜੀ ਪੌਣੇ 2 ਸਾਲਾਂ 'ਚ। ਤੇ ਇਹਦਾ ਮਤਲਬ ਸਰਕਾਰ ਤੋਂ ਆਪਣਾ ਸਿਸਟਮ ਵੀ ਦਰੁਸਤ ਤਰੀਕੇ ਨਾਲ ਨਹੀਂ ਚਲਾ ਹੋ ਰਿਹਾ। ਪਰ ਹੁਣ ਆਪਾਂ ਗੱਲ ਕਰ ਰਹੇ ਹਾਂ ਮੀਤ ਹੇਅਰ ਦੀ। ਮੀਤ ਹੇਅਰ ਦੇ ਵਿਭਾਗਾਂ ਦੇ ਹਵਾਲੇ ਨਾਲ ਪਹਿਲਾਂ ਸਮਝੋ ਕਿ ਹਾਂ ਪਰ ਕੁਤਰੇ ਗਏ ਉਹ ਕਿਵੇਂ ਹੈ। 4 ਵਿਭਾਗ ਜਿਹੜੇ ਉਹਨਾਂ ਤੋਂ ਵਾਪਸ ਲਏ ਗਏ ਨੇ, ਬਿਨਾਂ ਹੁਣ ਜਿਹੜੇ ਉਹਨਾਂ ਕੋਲ ਵਿਭਾਗ ਬਚਿਆ ਉਹ ਬਚਿਆ ਸਿਰਫ ਖੇਲ ਤੇ ਨੌਜਵਾਨਾਂ ਵਾਲਾ ਵਿਭਾਗ ਹੈ ਨਾ, ਯੂਥ ਵਾਲਾ ਵਿਭਾਗ। ਠੀਕ ਹੈ। ਆਹ 2 ਇੱਕ ਵਿਭਾਗ ਉਹਨਾਂ ਕੋਲ ਅਹਿਮ ਤੌਰ ਤੇ ਬਚਿਆ, ਮਾਈਨਿੰਗ ਵਾਲਾ, ਵਾਟਰ ਕੰਸਟਰਕਸ਼ਨ ਵਾਲਾ ਤੇ ਵਾਟਰ ਰਿਸਰਚ ਵਾਲਾ। ਇਹ 3 ਵਿਭਾਗ ਲੈ ਕੇ ਚੇਤਨ ਸਿੰਘ ਜੋੜਾ ਮਾਜਰਾ ਨੂੰ ਦੇ ਦਿੱਤੇ ਗਏ ਨੇ। ਇਹ ਤੋਂ ਇਲਾਵਾ ਜਿਹੜਾ ਉਹਨਾਂ ਕੋਲ ਅਹਿਮ ਸੀ এনवायरमेंट ਵਾਲਾ ਤੇ ਸਾਇੰਸ ਵਿਗਿਆਨ ਸਿੱਖਿਆ ਵਾਲਾ, ਉਹ 2 ਵੀ ਵਾਪਸ ਲੈ ਕੇ ਉਹਨਾਂ ਤੋਂ ਉਹ ਮੁੱਖ ਮੰਤਰੀ ਸਾਹਿਬ ਨੇ ਆਪਣੇ ਕੋਲ ਰੱਖ ਲਏ। ਇਸ ਸਮੇਂ ਸਭ ਤੋਂ ਵਿਭਾਗ ਜੇਕਰ ਵੱਧ ਕਿਸੇ ਕੋਲ ਹੈਗੇ ਤਾਂ ਉਹ ਮੁੱਖ ਮੰਤਰੀ ਸਾਹਿਬ ਕੋਲ ਨੇ ਜੀ। 11 ਵਿਭਾਗ ਦੇਖ ਰਹੇ ਨੇ। ਪਰ ਗੌਰ ਕਰਨ ਵਾਲੀ ਗੱਲ ਇਹ ਹੈ ਕਿ ਮੀਤ ਹੇਅਰ ਉਹ ਨੇ ਜਿਨ੍ਹਾਂ ਨੂੰ ਕਿਸੇ ਸਮੇਂ ਪਹਿਲਾਂ ਸਿੱਖਿਆ ਵਿਭਾਗ ਵੀ ਮਿਲਿਆ ਸੀ, ਜਿਹੜਾ ਕਾਫੀ ਅਹਿਮ ਮੰਨਿਆ ਜਾਂਦਾ, ਤੇ ਉਹ ਵੀ ਵਾਪਸ ਲੈ ਗਿਆ ਸੀ। ਉਸ ਸਮੇਂ ਚਰਚਾ ਚੱਲੀ ਸੀ ਕਿ ਮੀਤ ਹੇਅਰ ਨੇ ਖੁਦ ਛੱਡਿਆ ਉਹ ਵਿਭਾਗ, ਤੇ ਪਰ ਉਹ ਤੋਂ ਬਾਅਦ ਮੀਤ ਹੇਅਰ ਨੂੰ ਮਾਈਨਿੰਗ ਵਿਭਾਗ ਮਿਲਿਆ। ਬੜਾ ਮੰਨਿਆ ਜਾਂਦਾ ਸੀ ਕਿਸੇ ਸਮੇਂ ਇਹ ਵੀ, ਮਤਲਬ ਕਿ ਆਪਣਾ ਜਿਹੜੇ ਬੈਂਸ ਹੋਰੀ ਨੇ, ਹਰਜੋਤ ਸਿੰਘ ਬੈਂਸ ਉਹਨਾਂ ਕੋਲ ਸੀ, ਉਹਨਾਂ ਤੋਂ ਲੈ ਕੇ ਇੱਧਰ ਆਇਆ ਸੀ। ਤੇ ਜਦੋਂ ਇੱਧਰ ਆਇਆ ਤੇ ਉਹ ਤੋਂ ਬਾਅਦ ਲੱਗਿਆ ਕਿ ਹੁਣ ਬਈ ਪੰਜਾਬ ਨੂੰ ਜਿਹੜੀ ਮੁੱਖ ਮੰਤਰੀ ਭਗਵੰਤ ਮਾਨ ਦੀ ਇੱਛਾ ਸ਼ਕਤੀ ਹੈ ਕਿ ਖਜ਼ਾਨਾ ਵੀ ਭਰ ਜਾਣਾ ਰੇਤ ਕਾਰਨ, ਪੈਸੇ ਵੀ ਆ ਜਾਣੇ ਆ, ਤੇ ਜਿਹੜਾ ਰੇਤ ਆ ਸਸਤਾ ਵੀ ਹੋ ਜਾਣਾ। ਕਹਿੰਦੇ ਨਾ ਤਾਂ ਰੇਤ ਸਸਤਾ ਹੋਇਆ, ਨਾ ਮਾਈਨਿੰਗ ਰੁਕੀ, ਨਾ ਬਦਨਾਮੀ ਰੁਕੀ। ਕਿਤੇ ਐਸਐਸਪੀ ਨੂੰ ਝਾੜਾਂ ਪੈਂਦੀਆਂ ਰੋਪੜ ਵਾਲੇ ਮਾਮਲਿਆਂ ਦੇ ਵਿੱਚ, ਕਿਤੇ ਕਿਸੇ ਐਮਐਲਏ ਦਾ ਜਵਾਈ ਫੜਿਆ ਜਾਂਦਾ ਹੈ, ਕਿਤੇ ਤਸਵੀਰਾਂ ਵਾਇਰਲ ਹੁੰਦੀਆਂ ਕਿ ਜਨਾਨੀਆਂ ਨੂੰ ਧਰਨਾ ਲਾਉਣਾ ਪਿਆ ਰੇਤ ਦੀਆਂ ਖੱਡਾਂ ਰੋਕਣ ਲਈ, ਕਿਤੇ ਤਸਵੀਰਾਂ ਆਉਂਦੀਆਂ ਕਿ ਨੀ ਪੱਟ ਲਈ, ਕਿਤੇ ਫੌਜ ਦੀ ਰਿਪੋਰਟ ਜਾਂਦੀ ਹੈ ਅਦਾਲਤਾਂ ਦੇ ਅੰਦਰ ਕਿ ਭਾਈ ਇਹਨਾਂ ਨੇ ਤਾਂ ਬਾਰਡਰ ਏਰੀਆ ਵੀ ਨਹੀਂ ਛੱਡਿਆ, ਉੱਥੇ ਸੁਰੰਗਾਂ ਬਣਾ ਕੇ ਰੱਖਤੀਆਂ। ਸੋ ਇਹ ਸਾਰੇ ਹਵਾਲਿਆਂ ਨਾਲ ਮਾਈਨਿੰਗ ਕਾਰਨ ਬਦਨਾਮ ਹੋ ਰਹੀ ਸਰਕਾਰ, ਜਿਹੜੀ ਕਹਿੰਦੀ ਸੀ 10 ਰੁਪਏ ਫੁੱਟ ਦਵਾਵਾਂਗੇ, ਸਰਕਾਰੀ ਡੀਪੂਆਂ ਤੇ ਵੇਚਾਂਗੇ, ਇਹਨਾਂ ਖਜ਼ਾਨੇ ਭਰ ਦਿਆਂਗੇ, ਉੱਥੇ ਕਹਿੰਦੇ ਹੋਇਆ ਕੁਛ ਨਹੀਂ। ਸੋ ਇਹ ਸਾਰਿਆਂ ਨੇ ਸਵਾਲ ਖੜਾ ਕੀਤਾ, ਤੇ ਜਿਹਦੇ ਕਾਰਨ ਇਹ ਪਹਿਲੂ ਉੱਭਰ ਕੇ ਆਇਆ
ਕਿ ਭਾਈ ਮੀਤ ਹੇਅਰ ਤੋਂ ਇਸ ਲਈ ਵਿਭਾਗ ਵਾਪਸ ਲਿਆ, ਅਹਿਮ ਤੌਰ ਤੇ ਮਾਈਨਿੰਗ ਵਾਲਾ, ਤੇ ਉਹਦੇ ਨਾਲੇ ਬਾਕੀ ਵਿਭਾਗ ਵੀ ਲੈ ਲਏ ਤੇ ਉਹਨਾਂ ਨੂੰ ਇਕੱਲਾ ਖੇਡ ਤੇ ਯੂਥ ਛੱਡਤਾ। ਹੁਣ ਜੇਕਰ ਇਸ ਸਵਾਲੇ ਦਾ ਸਮਝੌਤਾ ਤਾਂ ਫਿਰ ਪਰਕ ਉਤਰੇ ਗਏ। ਪਰ ਜੇਕਰ ਦੂਆ ਪੱਖ ਦੇਖਣਾ ਤਾਂ ਇਹ ਵੀ ਚਰਚਾ ਹੈ ਅੰਦਰ ਅੰਦਰ ਕਿ ਮੀਤ ਹੇਅਰ ਦਾ ਹਮੇਸ਼ਾ ਮੁੱਖ ਮੰਤਰੀ ਬਚਾਅ ਕਰਦੇ ਨੇ। ਠੀਕ ਹੈ। ਸਿੱਖਿਆ ਵਿਭਾਗ ਦਾ ਰਿਕਾਰਡ ਬੋਲਦਾ ਕਿ ਸਭ ਤੋਂ ਵੱਧ ਧਰਨੇ ਪ੍ਰਦਰਸ਼ਨ ਸਿੱਖਿਆ ਵਿਭਾਗ ਵਾਲੇ ਮੰਤਰੀ ਦੇ ਖਿਲਾਫ ਹੁੰਦੇ ਨੇ। ਜੀ ਜੀ। ਇਸ ਲਈ ਕਹਿੰਦੇ ਮੀਤ ਹੇਅਰ ਨੂੰ ਉਹ ਤੋਂ ਬਚਾ ਲਿਆ। ਤੇ ਦੂਸਰਾ ਕਹਿੰਦੇ ਜੀ ਕਿ ਅਹਿਮ ਮਸਲਾ ਇਹ ਸੀਗਾ ਕਿ ਸੰਗਰੂਰ ਬਰਨਾਲਾ ਇੱਕੋ ਬੈਲਟ ਆ, ਕਿ ਸਾਰਾ ਕੁਝ ਇੱਕੋ ਪਾਸੇ ਚੱਲੀ ਜਾਊਗਾ। ਹੁਣ ਥੋੜਾ ਜਿਹਾ ਦੂਏ ਪਾਸੇ ਤਾਂ ਹੁੰਦਾ ਕਿ ਅਨੰਦਪੁਰ ਸਾਹਿਬ ਕੰਨੀ ਨੂੰ ਆ ਜਾਂਦੇ ਨੇ ਕੁਝ ਮਾਸਟਰ ਕਿ ਚਲੋ ਇੱਧਰ ਜਾਇਓ, ਸਿੱਖਿਆ ਮੰਤਰੀ ਦਾ ਘਰ ਇੱਧਰ ਆ, ਸੋ ਇਸ ਲਈ ਕਹਿੰਦੇ ਇੱਕੋ ਪਾਸੇ ਧਰਨੇ ਨਹੀਂ ਲੱਗਦੇ। ਤੀਸਰਾ ਕਹਿੰਦੇ ਕਿ ਇਹ ਬਦਸ਼ਗਨੀ ਮੰਨੀ ਜਾਂਦੀ ਕਿ ਜਿਹੜਾ ਸਿੱਖਿਆ ਮੰਤਰੀ ਬਣ ਜਾਵੇ ਪੰਜਾਬ 'ਚੋਂ ਅਗਲੀ ਵਾਰ ਨਹੀਂ ਜਿੱਤਦਾ। ਪਰ ਪ੍ਰਗਟ ਸਿੰਘ ਨੇ ਰੀਤ ਤੋੜਤੀ ਇਸ ਵਾਰ। ਠੀਕ ਹੈ। ਪ੍ਰਗਟ ਸਿੰਘ ਦੁਬਾਰਾ ਜਿੱਤ ਗਏ। ਇਹ ਤੋਂ ਪਹਿਲਾਂ ਲਗਾਤਾਰ ਇਹ ਵਰਤਾਰਾ ਅਕਾਲੀ ਕਾਂਗਰਸ ਝਾਤ ਮਾਰ ਕੇ ਦੇਖੋ ਕਿ ਜਿਹੜਾ ਵੀ ਸਿੱਖਿਆ ਮੰਤਰੀ ਬਣਿਆ ਉਹ ਹਾਰਦਾ ਰਿਹਾ। ਸੋ ਇਹ ਸਭ ਦੇ ਦਰਮਿਆਨ ਕਹਿੰਦੇ ਕਿ ਉਹ ਸਿੱਖਿਆ ਵਿਭਾਗ ਦਾ ਤਾਂ ਉਹਨਾਂ ਤੋਂ ਵਾਪਸ ਲੈ ਕੇ ਉਹ ਕਹਿੰਦੇ ਸੀ ਕਿ ਮੈਨੂੰ ਧਰਨਿਆਂ ਧੁਰਨਿਆਂ ਤੋਂ ਬਚਾ ਕੇ ਰੱਖੋ ਜੀ। ਪਰ ਹੁਣ ਮਾਈਨਿੰਗ ਵਾਲਾ ਵੀ ਇਸੇ ਤਰ੍ਹਾਂ ਦਾ ਕਿ ਮਾਈਨਿੰਗ 'ਚ ਬਦਨਾਮੀ ਬਹੁਤ ਹੋ ਰਹੀ ਆ, ਪੈਸੇ ਦੇ ਲੈਣ ਦੇਣ ਦੀ ਵੀ, ਰੇਤ ਵਾਲੀ ਸਥਿਤੀ ਦੀ ਵੀ, ਅਦਾਲਤਾਂ ਦੇ ਵਿੱਚ ਵੀ। ਤੇ ਇਹ ਇਸ ਲਈ ਕਹਿੰਦੇ ਕਿ ਮਾਈਨਿੰਗ ਵਿਭਾਗ ਤੋਂ ਹਾਈ ਕਮਾਂਡ ਵੀ ਖੁਸ਼ ਨਹੀਂ ਗਾ ਕਿ ਕੀ ਹੋ ਰਿਹਾ ਜੀ, ਕਿਵੇਂ ਹੋ ਰਿਹਾ ਜੀ, ਪਰ ਪੈਸਾ ਕਹਿੰਦੇ ਚਾਹੁੰਦੇ ਨੇ ਸਾਰੇ। ਅੱਛਾ। ਸੋ ਇਸ ਲਈ ਇਹ ਚਰਚਾਵਾਂ ਜਿਹੜੀਆਂ ਨੇ ਉਹਦੇ ਵਿੱਚੋਂ ਕਹਿੰਦੇ ਕਿ ਮੀਤ ਹੇਅਰ ਨੇ ਆਪਣੇ ਆਪ ਨੂੰ ਪਾਕ ਸਾਫ਼ ਰੱਖਣ ਦੇ ਲਈ ਕਹਿੰਦੇ ਖੁਦ ਇੱਛਾ ਪ੍ਰਗਟਾਈ ਕਿ ਮੇਰੇ ਤੋਂ ਚਾਹੇ ਵਿਭਾਗ ਵਾਪਸ ਲੈ ਲਓ ਜੀ। ਹੁਣ ਸੱਚਾਈ ਕੀ ਆ ਇਹ ਜਾਂ ਤਾਂ ਮੁੱਖ ਮੰਤਰੀ ਸਾਹਿਬ ਜਾਣਦੇ ਨੇ ਜਾਂ ਮੀਤ ਹੇਅਰ ਜਾਣਦੇ ਆ। ਪਰ ਕਹਿੰਦੇ ਜੀ ਕਿ ਫਿਲਹਾਲ ਜੋ ਬਾਹਰ ਤਸਵੀਰ ਦਿਖ ਰਹੀ ਉਹ ਇਹੀ ਆ ਕਿ ਭਾਈ ਇੱਥੇ ਵਿਭਾਗ ਬਦਲਤੇ ਜਾਂ ਵਿਭਾਗ ਵਾਪਸ ਲੈ ਲਏ, ਮੀਤ ਹੇਅਰ ਤੋਂ ਵਿਭਾਗ ਖੋਲੇ ਤੇ ਉਹਨਾਂ ਦਾ ਕੱਦ ਘਟਾਤਾ। ਪਰ ਜਿਹੜੀ ਆਪਾਂ ਗੱਲ ਕਰ ਰਹੇ ਸੀ ਕਿ ਪੌਣੇ 2 ਸਾਲਾਂ 'ਚ 5 ਵਾਰ ਫੇਰ ਬਦਲ, ਹਲੋ ਉਹਦਾ ਰਿਕਾਰਡ ਪਿਆ ਮੇਰੇ ਕੋਲ। 19 ਮਾਰਚ 2022 ਨੂੰ ਸਹੁੰ ਚੁੱਕਣ ਤੋਂ ਬਾਅਦ 22 ਮਾਰਚ 2022 ਨੂੰ ਵਿਭਾਗਾਂ ਦੀ ਵੰਡ ਹੁੰਦੀ ਹੈ ਜੀ। ਠੀਕ ਹੈ। ਮੰਤਰੀ ਮੰਡਲ ਦੀ ਵੰਡ ਹੁੰਦੀ ਆ 22 ਮਾਰਚ ਨੂੰ ਹੁੰਦੀ ਆ। 24 ਮਈ ਨੂੰ ਸਿਹਤ ਮੰਤਰੀ ਵਿਜੇ ਸਿੰਗਲੇ ਵਾਲਾ ਕਾਂਡ ਹੋ ਜਾਂਦਾ ਤੇ ਉਹ ਤੋਂ ਬਾਅਦ ਵਿਜੇ ਸਿੰਗਲਾ ਦਾ ਅਸਤੀਫਾ ਆ ਜਾਂਦਾ, ਉਹਨੂੰ ਅਰੈਸਟ ਕਰ ਲਿਆ ਜਾਂਦਾ, ਵਿਭਾਗ ਉਹਨਾਂ ਤੋਂ ਵਾਪਸ ਜਾਂਦਾ। 5 ਜੁਲਾਈ 2022 ਨੂੰ ਮੰਤਰੀ ਮੰਡਲ ਦੇ ਵਿੱਚ ਪਹਿਲਾ ਵਿਸਤਾਰ ਹੁੰਦਾ ਤੇ 5 ਨਵੇਂ ਮੰਤਰੀ ਇਸ ਸ਼ਾਮਲ ਹੋ ਜਾਂਦੇ ਨੇ। ਅਮਨ ਅਰੋੜਾ ਹੋ ਰਹੀ, ਇੰਦਰਵੀਰ ਨਿੱਜਰ ਹੋ ਰਹੀ, ਅਨਮੋਲ ਗਗਨ ਮਾਨ ਹੋ ਰਹੀ, ਚੇਤਨ ਸਿੰਘ ਜੋੜਾ ਮਾਜਰਾ ਹੋ ਰਹੀ, ਖੋਜਾ ਸਿੰਘ ਸਰਾਰੀ ਹੋ ਰਹੀ ਤੇ ਸਿਹਤ ਵਿਭਾਗ ਜੋੜਾ ਮਾਜਰਾ ਕੋਲ ਆ ਜਾਂਦਾ। ਚਲੋ ਜੀ, ਉਹ ਤੋਂ ਬਾਅਦ ਫੇਰ ਕਹਿੰਦੇ ਜੀ 7 ਜਨਵਰੀ 2023 ਨੂੰ ਹੈ ਨਾ ਸਰਾਰੀ ਤੋਂ ਉਹਦਾ ਵਾਪਸ ਲੈ ਲਿਆ ਜਾਂਦਾ, ਉਹਦਾ ਟੇਪ ਵਾਲਾ ਮਾਮਲਾ ਸਾਹਮਣੇ ਆ ਜਾਂਦਾ। ਫਿਰ ਉਸੇ ਦਿਨ ਬਲਵੀਰ ਸਿੰਘ ਹੋਰਾਂ ਨੂੰ ਸਿਹਤ ਮੰਤਰੀ ਬਣਾ ਦਿੱਤਾ ਜਾਂਦਾ ਹੈ ਨਾ। ਤੇ ਇੱਧਰ ਜੀ ਕਹਿੰਦੇ ਮਈ 2023 ਦੇ ਵਿੱਚ ਆ ਕੇ ਜਿਹੜੇ ਇੰਦਰਵੀਰ ਸਿੰਘ ਨਿੱਜਰ ਨੇ ਉਹ ਅਸਤੀਫਾ ਦੇ ਦਿੰਦੇ ਨੇ ਤੇ ਉਹ ਤੋਂ ਬਾਅਦ ਫਿਰ 31 ਮਈ ਨੂੰ ਬਲਕਾਰ ਸਿੰਘ ਤੇ ਇਹਦੀ ਆਪਣਾ ਖੁੱਡੀਆਂ ਦੀ ਐਂਟਰੀ ਹੁੰਦੀ ਹੈ ਤੇ ਉਹਨਾਂ ਨੂੰ ਵਿਭਾਗ ਦਿੰਦੇ ਨੇ। ਸੋ ਇਸ ਲਈ ਮੰਤਰੀ ਮੰਡਲ ਦਾ ਵਿਸਤਾਰ ਵੀ ਸਮੇਂ-ਸਮੇਂ ਹੋ ਰਿਹਾ, ਆਉਣਾ ਜਾਣਾ ਵੀ ਲਗਾਤਾਰ ਜਾਰੀ ਹੈ। 3 ਮੰਤਰੀ ਹੁਣ ਤੱਕ ਛੱਡ ਕੇ ਜਾ ਚੁੱਕੇ ਨੇ, 2 ਨੂੰ ਸਰਾਰੀ ਨੂੰ ਤੇ ਵਿਜੇ ਸਿੰਗਲਾ ਨੂੰ ਕੱਢਿਆ ਤੇ ਇੱਕ ਮਤਲਬ ਕਿ ਨਿੱਜਰ ਹੋਰੀ ਖੁਦ ਛੱਡ ਗਏ ਤੇ ਉਹਦੇ ਬਿਨਾਂ ਵੀ ਆ ਕਾਂਟ ਛਾਂਟ ਤੇ ਅਦਲਾ ਬਦਲੀ ਜਾਰੀ ਹੈ। ਸੋ ਮਤਲਬ ਕਿ ਸਥਿਰਤਾ ਨਹੀਂ ਹੈ ਸਰਕਾਰ ਦੇ ਅੰਦਰ। ਇਹ ਵੀ ਇਹ ਝਲਕਾਰਾ ਦਿੰਦੀ ਹੈ ਕਿ ਪੌਣੇ 2 ਸਾਲਾਂ 'ਚ 5 ਵਾਰ ਤੁਹਾਨੂੰ ਵਿਭਾਗਾਂ ਦਾ ਬਦਲਾ ਬਦਲੀ ਕਰਨੀ ਪਵੇ ਤੇ 3 ਮੰਤਰੀ ਤੁਹਾਡੇ ਮੰਤਰੀ ਮੰਡਲ 'ਚ ਪੌਣੇ 2 ਸਾਲਾਂ 'ਚ ਬਾਹਰ ਹੋ ਜਾਣ। ਜੀ ਜੀ। ਤੇ ਅਗਲੀ ਖਬਰ ਦੇ ਵੱਲ ਵਧੀਆ ਸ਼ਰਮਾ ਜੀ ਗੱਲ ਕਰੀਏ ਗੰਨਾ ਕਿਸਾਨਾਂ ਦੀ। ਹਾਈਵੇ ਜਾਮ ਕੀਤਾ ਹੋਇਆ ਜੀ ਤੇ ਲੋਕ ਔਖੇ ਨੇ ਜੀ। ਪ੍ਰਵੀਨ ਜੀ ਬਿਲਕੁਲ, ਗੰਨਾ ਕਿਸਾਨ ਲੰਮੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਮਤਲਬ ਕਿ ਸਰਕਾਰਾਂ ਦੇ ਨਾਲ ਆਡਾ ਲੈਂਦੇ ਰਹੇ ਨੇ। ਪਿਛਲੀਆਂ ਸਰਕਾਰਾਂ ਦੇ ਸਮੇਂ ਵੀ ਇਹ ਰੋਸ ਮੁਜ਼ਾਹਰੇ ਚੱਲਦੇ ਰਹੇ ਨੇ, ਬਰਫੀਆਂ ਖਿਲਾਉਣ ਦੇ ਆਦਾਨ ਪ੍ਰਦਾਨ ਵੀ ਹੁੰਦੇ ਰਹੇ ਨੇ, ਮੂੰਹ ਮਿੱਠੇ ਕਰਾਉਣ ਦੇ ਆਦਾਨ ਪ੍ਰਦਾਨ ਵੀ ਹੁੰਦੇ ਰਹੇ ਨੇ। ਪਰ ਇੱਕ ਵਾਰ ਫਿਰ ਗੰਨਾ ਕਿਸਾਨਾਂ ਦਾ ਰੋਸਾ ਸੀ ਕਿ ਮੌਜੂਦਾ ਸਰਕਾਰ ਨੇ ਸਾਡੇ ਨਾਲ ਵਾਅਦੇ ਵੱਡੇ ਕੀਤੇ ਸੀ, ਸਾਡੇ ਨਾਲ ਦਾਅਵੇ ਵੱਡੇ ਕੀਤੇ ਸੀ ਕਿ ਸਾਡੇ ਆਉਂਦੇ ਤੁਹਾਡਾ ਮਸਲਾ ਵੀ ਹੱਲ ਹੋ ਜੂ, ਤੁਹਾਨੂੰ ਪੁਰਾਣਾ ਬਕਾਇਆ ਵੀ ਸਾਰਾ ਮਿਲ ਜੂ, ਗੰਨੇ ਦਾ ਭਾਅ ਵੀ ਅਸੀਂ ਸਹੀ ਕਰ ਦਾਂਗੇ। ਪਰ ਕਹਿੰਦੇ ਕਿਸੇ ਪੱਖੋਂ ਸਾਡੀ ਸੁਣਵਾਈ ਨਹੀਂ ਹੋ ਰਹੀ ਹੈ ਨਾ। ਗੰਨਾ ਪੀੜਨ ਵਾਲੀਆਂ ਮਿੱਲਾਂ ਜਿਹੜੀਆਂ ਨੇ ਉਹ ਬੰਦ ਪਈਆਂ ਨੇ, ਉਹਨਾਂ ਨੂੰ ਸਹੀ ਰੂਪ 'ਚ ਸਰਕਾਰ ਚਲਾ ਕੇ ਰਾਜੀ ਨਹੀਂ। ਸਾਡਾ ਜਿਹੜਾ ਪੁਰਾਣਾ ਬਕਾਇਆ ਉਹ ਅਦਾ ਨਹੀਂ ਕੀਤਾ ਜਾ ਰਿਹਾ ਤੇ ਗੰਨੇ ਦੇ ਭਾਅ ਵਧਾਉਣ ਬਾਰੇ ਸਰਕਾਰ ਗੱਲੇ ਨਹੀਂ ਕਰਦੀ। ਸੋ ਇਸ ਲਈ ਲਗਾਤਾਰ ਸਰਕਾਰ ਨਾਲ ਰਾਬਤਾ, ਜਥੇਬੰਦੀਆਂ ਦੇ ਮੈਮੋਰੈਂਡਮ, ਸੁਨੇਹੇ ਉਹ ਲਗਾਤਾਰ ਜਾਰੀ ਸੀ। ਪਰ ਜਦੋਂ ਸੁਣਵਾਈ ਨਹੀਂ ਹੋਈ, ਕਹਿੰਦੇ ਅੱਕ ਕੇ ਜੀ ਸੰਯੁਕਤ ਕਿਸਾਨ ਮੋਰਚੇ ਨਾਲ ਸੰਬੰਧਿਤ ਜਥੇਬੰਦੀਆਂ ਨੇ ਫਿਰ ਜਲੰਧਰ ਫਗਵਾੜਾ ਹਾਈਵੇ ਦੇ ਉੱਤੇ ਧਰਨਾ ਲਾ ਲਿਆ। ਧਰਨਾ ਲਾਉਣ ਤੋਂ ਬਾਅਦ ਅਚਾਨਕ ਪਲਾਂ 'ਚ
ਤੇ ਟੈਂਟ ਆ ਗਿਆ, ਪਲਾਂ 'ਚ ਮੈਕ ਲੱਗ ਗਏ, ਪਲਾਂ 'ਚ ਦਰੀਆਂ ਵਿਛ ਗਈਆਂ। ਠੀਕ ਤੇ ਹੈ। ਕਿਉਂਕਿ ਤਿਆਰੀ ਜਥੇਬੰਦੀਆਂ ਦੀ ਕਹਿੰਦੇ ਪੂਰੀ ਸੀ, ਪੁਲਿਸ ਨੂੰ ਭਣਕ ਨਹੀਂ ਸੀ ਕਿ ਐਡੀ ਵੱਡੀ ਮਸਲਾ ਬਣ ਸਕਦਾ। ਤੇ ਜਦੋਂ ਹਾਈਵੇ ਜਾਮ ਹੁੰਦਾ ਤਾਂ ਹਾਈਵੇ ਤੇ ਲਗਾਤਾਰ ਟ੍ਰੈਫਿਕ ਸਕਿੰਟਾਂ ਦੇ ਹਿਸਾਬ ਨਾਲ ਜਿੰਨੀ ਹੁੰਦੀ ਆ ਉਹ ਕਿਲੋਮੀਟਰਾਂ ਦੇ ਹਿਸਾਬ ਨਾਲ ਖੜ ਗਈ। ਜੀ ਖਾਸ ਕਰ ਜਿਹੜਾ ਜੰਮੂ ਨੂੰ, ਅੰਮ੍ਰਿਤਸਰ ਜੰਮੂ ਨੂੰ ਜਾਣ ਵਾਲਾ ਰਾਹ ਹੈ, ਉਹ ਪਾਸਾ ਜਦੋਂ ਬੰਦ ਕੀਤਾ ਤਾਂ ਉਸ ਪਾਸੇ ਲੰਬੀਆਂ ਕਤਾਰਾਂ ਲੱਗ ਗਈਆਂ। ਤੇ ਹੁਣ ਦੇਰ ਰਾਤ ਤੱਕ ਮਤਲਬ ਕਿ ਮਨਾਉਣ ਦੀ ਕੋਸ਼ਿਸ਼, ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼, ਸਰਕਾਰ ਨਾਲ ਮੀਟਿੰਗ ਕਰਾਉਣ ਦੀ ਕੋਸ਼ਿਸ਼, ਉਹ ਕਹਿੰਦੇ ਨਾ ਹੁਣ ਤਾਂ ਫੈਸਲਾ ਕਰਕੇ ਉੱਠਾਂਗੇ, ਇਹ ਤੋਂ ਬਿਨਾਂ ਨਹੀਂ ਅਸੀਂ ਉੱਠਦੇ। ਇੱਕ ਪਾਸੇ ਲੋਕ ਪਰੇਸ਼ਾਨ ਨੇ, ਲੋਕ ਜਥੇਬੰਦੀਆਂ ਤੋਂ ਔਖੇ ਹੋ ਰਹੇ ਨੇ, ਨਿਤ ਦੇ ਧਰਨਿਆਂ ਤੋਂ ਔਖੇ ਹੋ ਰਹੇ ਨੇ, ਪਰ ਕਿਸਾਨ ਕਹਿੰਦੇ ਕਿ ਸਾਡੀ ਮਜਬੂਰੀ ਹੈ, ਸਾਡੇ ਕੋਲ ਹੋਰ ਕੋਈ ਰਾਹ ਹੀ ਨਹੀਂ ਬਚਦਾ, ਸਾਡੀ ਸੁਣਵਾਈ ਨਹੀਂ ਕਿਸੇ ਦਰ ਤੇ ਹੁੰਦੀ, ਇਸ ਲਈ ਸਾਨੂੰ ਧਰਨਾ ਹੀ ਲਾਉਣਾ ਪੈਂਦਾ, ਸਾਡੇ ਕੋਲ ਇਹ ਤੋਂ ਬਿਨਾਂ ਕੋਈ ਹੱਲ ਨਹੀਂਗਾ। ਤੋ ਇਸ ਮਸਲੇ ਤੇ ਕੱਲ ਦੀਆਂ ਸੋਸ਼ਲ ਮੀਡੀਆ ਤੇ ਵੱਖੋ-ਵੱਖ ਤਰ੍ਹਾਂ ਦੀਆਂ ਰਾਏ, ਵੱਖੋ-ਵੱਖ ਤਰ੍ਹਾਂ ਦੀਆਂ ਟਿੱਪਣੀਆਂ ਚਰਚਾ 'ਚ ਨੇ, ਪਰ ਕਿਸਾਨ ਜਥੇਬੰਦੀਆਂ ਗੰਨੇ ਨਾਲ ਸੰਬੰਧਿਤ ਧਿਰਾਂ ਜਲੰਧਰ ਫਗਵਾੜਾ ਹਾਈਵੇ ਤੇ ਜਾਮ ਲਾ ਕੇ ਬੈਠੀਆਂ ਨੇ ਤੇ ਦੇਖਦੇ ਆ ਜੀ ਸਰਕਾਰ ਜਾਗਦੀ ਆ ਜਾਂ ਸਰਕਾਰ ਵੀ ਸੁੱਤੀ ਆ, ਤੇ ਲੋਕਾਂ ਦੀ ਪਰੇਸ਼ਾਨੀ ਦਾ ਤੇ ਕਿਸਾਨਾਂ ਦੀ ਪਰੇਸ਼ਾਨੀ ਦਾ ਕੋਈ ਹੱਲ ਕੱਢਣ 'ਚ ਕਦੋਂ ਕਾਮਯਾਬ ਹੁੰਦੀ ਆ, ਇਹ ਇੰਤਜ਼ਾਰ ਹੈ ਜੀ। ਤੇ ਸ਼ਰਮਾ ਜੀ, ਗੱਲ ਕਰੀਏ ਕੇਜਰੀਵਾਲ ਦੀ, ਕਹਿੰਦੇ ਇਸ਼ਤਿਹਾਰਾਂ ਲਈ ਪੈਸੇ ਹੈਗੇ ਪਰ ਕਾਰਜਾਂ ਦੇ ਲਈ ਹੈ ਨਹੀਂ ਕੇਜਰੀਵਾਲ ਕੋਲ ਪੈਸੇ। ਮੈਨੂੰ ਲੱਗਦਾ ਸਰਕਾਰਾਂ ਪ੍ਰਵੀਨ ਜੀ ਬਸ਼ਰਮ ਹੋ ਗਈਆਂ ਜੀ, ਚਾਹੇ ਪਰਾਲੀ ਦਾ ਮਸਲਾ ਹੋਵੇ, ਚਾਹੇ ਆ ਕੱਲ ਆਪਾਂ ਦੇਖ ਰਹੇ ਸੀਗੇ ਕਿ ਜੱਜ ਸਾਹਿਬਾਨਾਂ ਦੀ ਨਿਯੁਕਤੀ ਜਾਂ ਤਬਾਦਲਿਆਂ ਦਾ ਮਸਲਾ ਹੋਵੇ, ਚਾਹੇ ਉਹਨਾਂ ਪ੍ਰੋਜੈਕਟ ਵਾਲਾ ਮਸਲਾ ਹੋਵੇ, ਮਤਲਬ ਝਾੜਾਂ ਖਾਂਦੀਆਂ ਅਦਾਲਤਾਂ 'ਚ ਜਾ ਕੇ। ਜੀ, ਵੱਡੇ ਵੱਡੇ ਅਫਸਰ ਜਿਹੜੇ ਇੱਥੇ ਮਤਲਬ ਕਿ ਜਿਨ੍ਹਾਂ ਲਈ 4-4 ਬੰਦੇ ਦਰਵਾਜ਼ਾ ਖੋਲਦੇ ਨੇ, ਸੀਟ ਤੇ ਕੱਪੜਾ ਮਾਰਦੇ ਨੇ, ਉੱਥੇ ਨੀਵੀਂ ਪਾਈ ਖੜੇ ਹੁੰਦੇ ਨੇ ਤੇ ਗਾਲਾਂ ਖਾ ਕੇ ਆਉਂਦੇ, ਉਹਨੂੰ ਲੱਗਦਾ ਕਿ ਠੀਕ ਹੈ, ਰੂਟੀਨ ਹੈ ਜੀ। ਸ਼ਾਇਦ ਹੁਣ ਸਰਕਾਰਾਂ ਦੇ ਉੱਤੇ ਇਹਦਾ ਅਸਰ ਹੁਣ ਹਟ ਗਿਆ, ਤਾਂ ਹੀ ਇਸ ਮਸਲੇ ਦੇ ਉੱਤੇ ਵੀ ਸਰਕਾਰ ਨੂੰ ਇਹ ਕਹਿਣਾ ਪਿਆ ਕਿ ਆ ਜਿਹੜੇ ਇਸ਼ਤਿਹਾਰਾਂ ਵਾਲੇ ਪੈਸੇ ਆ ਤੁਹਾਡੇ, ਕੇਜਰੀਵਾਲ ਦੀ ਸਰਕਾਰ ਨੂੰ ਮਾਨਯੋਗ ਸੁਪਰੀਮ ਕੋਰਟ ਨੇ ਸਪਸ਼ਟ ਲਫ਼ਜ਼ਾਂ 'ਚ ਗੱਲ ਕਹੀ, ਜਿਹੜੇ ਇਸ਼ਤਿਹਾਰਾਂ ਵਾਲੇ ਪੈਸੇ ਆ ਫਿਰ ਉਹ ਪ੍ਰੋਜੈਕਟ ਲਈ ਵਰਤ ਲਈਏ, ਇੱਧਰ ਤਬਾਦਲਾ ਕਰਦੀ ਉਹਨਾਂ ਪੈਸਿਆਂ ਦਾ। ਪ੍ਰਵੀਨ ਜੀ, ਸੁਪਰੀਮ ਕੋਰਟ ਨੇ ਪੁੱਛਿਆ ਕਿ ਇੱਕ ਪ੍ਰੋਜੈਕਟ ਹੈ ਤੁਹਾਡਾ ਰੈਪਿਡ, ਜਿਹੜੀ ਰੇਲ ਹੁੰਦੀ ਹੈ ਜਿਹੜੀ ਉੱਪਰ ਮੇਰਾ ਖਿਆਲ ਹਵਾ 'ਚ ਚੱਲਣ ਵਾਲੀ, ਜਿਵੇਂ ਉਹ ਹੈ ਨਾ ਉਹਦੇ ਉੱਪਰ ਲਟਕ ਕੇ ਚੱਲਦੀ ਹੈ ਜਿਹੜੀ, ਉਹ ਰੈਪਿਡ ਇੱਕ ਟ੍ਰੇਨ ਦਾ ਇੱਕ ਪ੍ਰੋਜੈਕਟ ਹੈ ਦਿੱਲੀ ਦੇ ਵਿੱਚ, ਉਹ ਇਹਨਾਂ ਦਾ ਹਿੱਸਾ ਹੈ ਜਿਹੜਾ ਉਹ 450 ਕਰੋੜ ਹੈ। ਠੀਕ ਹੈ। ਤੇ ਉਹ 415 ਕਰੋੜ ਰਾਸ਼ੀ ਹੈ ਜਿਹੜੀ ਉਹ ਕੇਜਰੀਵਾਲ ਸਰਕਾਰ ਦੇ ਹਿੱਸੇ ਦਾ, ਇਹ ਉਹ ਨਹੀਂ ਅਦਾ ਕਰ ਪਾ ਰਹੇ। ਮਤਲਬ ਪਿਛਲੇ ਹੁਣ ਸਰਕਾਰ, ਸੁਪਰੀਮ ਕੋਰਟ ਨੇ ਸਪਸ਼ਟ ਕਿਹਾ ਕਿ 1 ਹਫ਼ਤੇ ਦੇ ਅੰਦਰ ਅੰਦਰ ਇਹ ਫੈਸਲਾ ਕਰੋ, ਨਹੀਂ ਅਸੀਂ ਤੁਹਾਡਾ ਜਿਹੜਾ ਇਸ਼ਤਿਹਾਰਾਂ ਵਾਲਾ ਪੈਸਾ ਉਹ ਤਬਦੀਲ ਕਰ ਲੈਣਾ। ਇਹ ਅੰਕੜੇ ਵੀ ਮਾਨਯੋਗ ਸੁਪਰੀਮ ਕੋਰਟ ਨੇ ਦਿੱਤੇ ਜੀ। ਸੁਪਰੀਮ ਕੋਰਟ ਕਹਿੰਦੀ ਕਿ ਕੇਜਰੀਵਾਲ ਜੀ ਜਵਾਬ ਦਿਓ ਇਸ ਗੱਲ ਦਾ ਕਿ 3 ਸਾਲਾਂ 'ਚ 1100 ਕਰੋੜ ਰੁਪਈਆ ਤੁਸੀਂ ਇਸ਼ਤਿਹਾਰਾਂ ਤੇ ਖਰਚਿਆ। ਠੀਕ ਹੈ। 3 ਸਾਲਾਂ 'ਚ 1100 ਕਰੋੜ ਤੇ ਇਸ ਸਾਲ ਦਾ ਤੁਹਾਡਾ 550 ਕਰੋੜ ਦਾ ਪ੍ਰੋਜੈਕਟ ਹੈ ਇਸ਼ਤਿਹਾਰਾਂ ਦਾ। 1100 ਕਰੋੜ, 1100 ਕਰੋੜ ਦਾ ਤੁਹਾਡਾ ਪਿਛਲੇ 3 ਸਾਲਾਂ ਦਾ, ਤੇ ਉਹਦੇ 550 ਕਰੋੜ ਇਸ ਸਾਲ ਦਾ ਪਿਆ। ਤੇ ਕਹਿੰਦੇ ਕਿਉਂ ਨਾ ਇਹਦੇ ਵਿੱਚੋਂ 415 ਕਰੋੜ ਫਿਰ ਇੱਧਰ ਤਬਦੀਲ ਕਰ ਲਈ, ਜੇ ਤੁਸੀਂ ਨਹੀਂ ਦੇਣਾ ਪ੍ਰੋਜੈਕਟ ਲਈ ਪੈਸਾ, ਤੁਹਾਡੇ ਕੋਲ ਇਸ਼ਤਿਹਾਰਾਂ ਲਈ ਪੈਸਾ ਹੈਗਾ, ਇਸ਼ਤਿਹਾਰਬਾਜ਼ੀ ਲਈ, ਪ੍ਰਚਾਰ ਲਈ ਪੈਸਾ ਹੈਗਾ, ਤੇ ਪ੍ਰੋਜੈਕਟ ਲਈ ਤੁਹਾਡਾ ਖਜ਼ਾਨਾ ਖਾਲੀ ਹੈ ਜੀ, ਕੰਮਾਂ ਲਈ ਤੁਹਾਡਾ ਖਜ਼ਾਨਾ ਖਾਲੀ ਹੈ। ਸੋ ਇਹ ਸੁਪਰੀਮ ਕੋਰਟ ਤੋਂ ਝਾੜਾਂ ਪਈਆਂ, ਔਰ ਝਾੜਾਂ ਮਾਰਨ ਤੋਂ ਬਾਅਦ ਉਹਨਾਂ ਨੇ ਸਮਾਂ ਹੱਦ ਤੈਅ ਕੀਤੇ ਕਿ 1 ਹਫ਼ਤੇ ਦਾ ਸਮਾਂ ਦਿੱਤਾ ਤੁਹਾਨੂੰ, 1 ਹਫ਼ਤੇ ਦੇ ਵਕਫੇ ਦੇ ਅੰਦਰ ਅੰਦਰ ਤੁਸੀਂ ਇਸ ਪ੍ਰੋਜੈਕਟ ਦੇ ਲਈ ਆਪਣੀ ਰਾਸ਼ੀ ਅਦਾ ਕਰੋ, ਸੰਬੰਧਿਤ ਖਾਤੇ ਦੇ ਵਿੱਚ ਜਮ੍ਹਾਂ ਕਰਾਓ ਤੇ ਉਹਦੀ ਸਾਨੂੰ ਜਾਣਕਾਰੀ ਦਿਓ, ਨਹੀਂ ਤਾਂ 1 ਹਫ਼ਤੇ ਬਾਅਦ ਅਗਲੀ ਸੁਣਵਾਈ ਤੇ ਅਸੀਂ ਫਿਰ ਇਹ ਆਰਡਰ ਕਰ ਦਿਆਂਗੇ ਕਿ ਭਾਈ ਤੁਹਾਡੇ ਇਸ਼ਤਿਹਾਰਾਂ ਵਾਲੇ, ਪ੍ਰਚਾਰ ਵਾਲੇ ਪੈਸੇ ਚੋਂ ਪੈਸਾ ਕੱਢ ਕੇ ਇੱਧਰ ਤਬਦੀਲ ਕੀਤਾ ਜਾਵੇ ਤੇ ਇਸ ਪ੍ਰੋਜੈਕਟ ਦੀ। ਕਹਿੰਦੇ ਕਿ ਲੋਕਾਂ ਨੂੰ ਜਵਾਬਦੇਹੀ ਹੋਣੀ ਤੁਹਾਡੀ ਕੋਈ, ਜਿਹੜੇ ਕੰਮ ਲਈ ਚੁਣੇ ਹੋ ਤੁਸੀਂ ਉਹਦੇ ਲਈ ਕੰਮ ਹੀ ਨਹੀਂ ਕਰਨਾ, ਸਿਰਫ ਇਸ਼ਤਿਹਾਰਬਾਜ਼ੀ ਹੋ ਹੈ। ਸੋ ਇਸ ਚੰਗੀ ਕਲਾਸ ਵੱਜੀ ਔਰ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਪ੍ਰਵੀਨ ਜੀ, ਕੋਈ ਦਿਨ ਨਹੀਂ ਜਾਂਦਾ ਜਿੱਦਣ ਪੰਜਾਬ ਸਰਕਾਰ ਦਾ ਇਸ਼ਤਿਹਾਰ ਤਖਤੀਆਂ ਤੇ, ਬੋਰਡਾਂ ਤੇ, ਖੰਭਿਆਂ ਤੇ, ਅਖਬਾਰਾਂ ਤੇ, ਟੀਵੀ ਤੇ, ਔਰ ਉਹ ਵੀ ਪੰਜਾਬ ਤੋਂ ਬਾਹਰਲੀਆਂ 'ਚ ਨਾ ਹੋਵੇ। ਤੇ ਕੇਜਰੀਵਾਲ ਸਰਕਾਰ ਵੀ ਇਸੇ ਕੰਮ ਤੇ ਹੈ। ਇਸ਼ਤਿਹਾਰਬਾਜ਼ੀ ਵਾਲੀਆਂ ਸਰਕਾਰਾਂ ਬਣ ਕੇ ਰਹਿ ਗਈਆਂ, ਉਹ ਤੋਂ ਬਿਨਾਂ ਕੰਮ ਕਰਨ ਨਾਲੋਂ ਪਹਿਲੇ ਇਸ਼ਤਿਹਾਰਾਂ ਦੇਣ ਲੱਗੇ, ਜਿਹਦੇ ਕਾਰਨ ਹੁਣ ਤਾਂ ਤੁਸੀਂ ਅਸੀਂ ਨਹੀਂ, ਅਦਾਲਤਾਂ ਨੂੰ ਵੀ ਕਹਿਣਾ ਪੈ ਰਿਹਾ, ਸੁਪਰੀਮ ਕੋਰਟ ਨੂੰ ਵੀ ਗੱਲ ਕਹਿਣੀ ਪੈ ਰਹੀ ਹੈ ਕਿ 1100 ਕਰੋੜ ਜੇਕਰ ਤੁਹਾਡੇ ਕੋਲ ਇਸ਼ਤਿਹਾਰ ਲਈ ਹੈਗਾ ਤਾਂ 415 ਕਰੋੜ ਕੰਮ ਲਈ ਕਿਉਂ ਨਹੀਂ। ਜੇ ਇਸ ਸਾਲ ਵੀ ਤੁਸੀਂ 550 ਕਰੋੜ ਇਸ਼ਤਿਹਾਰਬਾਜ਼ੀ ਲਈ ਰੱਖ ਸਕਦੇ ਹੋ ਤਾਂ 415 ਕਰੋੜ ਕੰਮ ਲਈ ਕਿਉਂ ਨਹੀਂ, ਤੇ ਜੇ ਨਾ ਆਇਆ 1 ਹਫ਼ਤੇ ਬਾਅਦ ਅਸੀਂ ਇੱਧਰੋਂ ਤਬਦੀਲ ਕਰਾਂਗੇ। ਇਹ ਕੇਜਰੀਵਾਲ ਸਰਕਾਰ ਨੂੰ ਸ਼ੀਸ਼ਾ ਦਿਖਾਇਆ ਸੁਪਰੀਮ ਕੋਰਟ ਜੀ। ਤੇ ਸ਼ਰਮਾ ਜੀ, ਆਪਾਂ ਜਾਂਦੇ ਦੀ ਗੱਲ ਕਰੀਏ ਪੰਜਾਬ ਪੁਲਿਸ ਦੀ। ਪੰਜਾਬ ਪੁਲਿਸ ਦੇ ਵਿੱਚ ਕਈ ਨੌਜਵਾਨ ਮੁੰਡੇ ਕੁੜੀਆਂ ਅਜਿਹੇ ਕੰਮ ਕਰਦੇ ਜਿਹੜੇ
ਸੋਸ਼ਲ ਮੀਡੀਆ ਤੇ ਵੀ ਐਕਟਿਵ ਨੇ, ਮਤਲਬ ਸੋਸ਼ਲ ਮੀਡੀਆ ਤੇ ਪ੍ਰੋਫਾਈਲ ਬਣੇ ਨੇ ਤੇ ਉਹ ਗਾਹੇ-ਬਗਾਹੇ ਆਪਣੀਆਂ ਰੀਲਾਂ ਜਿਹੜੀਆਂ ਪਾਉਂਦੇ ਰਹਿੰਦੇ ਨੇ। ਪਰ ਹੁਣ ਖਬਰ ਇਹ ਆ ਰਹੀ ਹੈ ਕਿ ਜਿਹੜੇ ਵੀ ਪੰਜਾਬ ਪੁਲਿਸ ਦੇ ਮੁਲਾਜ਼ਮ ਹੈ, ਉਹ ਵਰਦੀ ਪਾ ਕੇ ਰੀਲਾਂ ਨਹੀਂ ਪਾ ਸਕਣਗੇ, ਜਾਂ ਤਾਂ ਵਰਦੀ ਪਾ ਸਕਣਗੇ ਤੇ ਜਾਂ ਫਿਰ ਰੀਲਾਂ ਪੈਣਗੀਆਂ, ਇੱਕ ਕੰਮ ਹੋਊਗਾ ਜੀ। ਪ੍ਰਵੀਨ ਜੀ, ਦੋ ਤਰ੍ਹਾਂ ਦੇ ਮਾਮਲੇ ਆ। ਜੀ, ਇੱਕ ਮਾਮਲਾ ਤਾਂ ਹੈਗਾ ਕਿ ਪੰਜਾਬ ਪੁਲਿਸ ਦੇ ਮੁਲਾਜ਼ਮ ਜੀ। ਪੰਜਾਬ ਪੁਲਿਸ ਦੀ ਵਰਦੀ ਦੇ ਵਿੱਚ ਹੂੰ, ਆਪਣੇ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਪੋਸਟ, ਰੀਲ, ਵੀਡੀਓ ਕੁਝ ਪਾ ਦਿੰਦੇ ਆ। ਹੂੰ, 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 ਇੱਕ ਮਾਮਲਾ ਤਾਂ ਇਹ ਹੈ। ਜੀ। ਦੂਸਰਾ ਮਾਮਲਾ ਇਹ ਹੈ ਕਿ ਜਿਹੜੇ ਪੰਜਾਬ ਪੁਲਿਸ 'ਚ ਨਹੀਂ ਹੈਗੇ, ਹੂੰ, ਹੂੰ, ਜਿਹੜੇ ਪੁਲਿਸ ਵਿਭਾਗ 'ਚ ਨਹੀਂ ਹੈਗੇ, ਹੂੰ, ਉਹ ਵੀ ਪੁਲਿਸ ਦੀ ਵਰਦੀ ਪਾ ਕੇ ਕੋਈ ਵੀ ਵੀਡੀਓ ਬਣਾ ਕੇ ਪਾ ਦਿੰਦੇ ਆ। ਹੂੰ, 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 ਸੋ ਇਹ ਵੀ ਦੋਏ ਤਰ੍ਹਾਂ ਦੇ ਮਾਮਲਿਆਂ ਨੂੰ ਪੰਜਾਬ ਪੁਲਿਸ ਨੇ ਵੱਖੋ-ਵੱਖ ਤਰੀਕੇ ਨਾਲ ਲਿਆ। ਜੀ। ਸਪਸ਼ਟ ਲਫ਼ਜ਼ਾਂ 'ਚ ਪਹਿਲਾਂ ਤਾਂ ਹਦਾਇਤ ਕੀਤੀ ਪੰਜਾਬ ਦੇ ਡੀਜੀਪੀ ਨੇ ਆਪਣੇ ਪੁਲਿਸ ਵਿਭਾਗ ਨੂੰ, ਠੀਕ ਹੈ ਜੀ। ਸੋਸ਼ਲ ਮੀਡੀਆ ਦੇਖਣ ਵਾਲੀ ਜਿਹੜੀ ਧਿਰ ਹੈ ਉਸ ਨੂੰ, ਹੂੰ, ਹੂੰ, ਕਿ ਭਾਈ ਇਹਦੇ ਉੱਤੇ ਨਜ਼ਰ ਰੱਖੋ ਔਰ ਸਾਨੂੰ ਪੂਰਾ ਡਾਟਾ ਚਾਹੀਦਾ ਮੈਨੂੰ ਕਿ ਹੂੰ, ਕਿੰਨੇ ਬੰਦੇ ਐਕਟਿਵ ਨੇ ਆਪਣੇ, ਕਿੰਨੇ ਪੇਜ ਐਕਟਿਵ ਨੇ ਆਪਣੇ, ਉਹਨਾਂ ਤੇ ਕੌਣ-ਕੌਣ ਐਕਟਿਵ ਹੈ, ਕਿਹੜਾ ਵਰਦੀ ਪਾ ਕੇ ਡਿਊਟੀ ਟਾਈਮ ਦੇ ਵਿੱਚ ਪੋਸਟਾਂ ਪਾਉਂਦਾ ਹੈ, ਹੂੰ, ਹੂੰ, ਕਿਹੜਾ ਰੀਲ ਚੜਾਉਂਦਾ ਹੈ। ਕਦੇ ਭੰਗੜੇ ਵਾਲੀ ਰੀਲ ਆ ਜਾਂਦੀ ਹੈ, ਕਦੇ ਗਿੱਧੇ ਵਾਲੀ ਰੀਲ ਆ ਜਾਂਦੀ ਹੈ ਨਾ, ਕਦੇ ਸਰਕਾਰੀ ਗੱਡੀਆਂ ਨਾਲ ਦਫ਼ਤਰਾਂ 'ਚ ਕੁਰਸੀਆਂ ਤੇ ਬੈਠ ਕੇ ਕਦੇ ਚੂੜੇ ਵਾਲੀ ਫੋਟੋ ਆ ਗਈ, ਕਦੇ ਕੋਈ ਆ ਗਈ। ਸੋ ਇਹ ਸਾਰਾ ਕੁਝ ਚੱਲ ਰਿਹਾ। ਹੂੰ, ਹੂੰ, ਤੇ ਇਹ ਤੋਂ ਬਿਨਾਂ ਕੁਝ ਦੀਆਂ ਪੋਜ਼ਿਟਿਵ ਵੀਡੀਓ ਵੀ ਕਾਫੀ ਚੱਲੀਆਂ ਨੇ, ਜਿਵੇਂ ਨਸ਼ਿਆਂ ਦੇ ਖਿਲਾਫ ਕਈ ਪੁਲਿਸ ਵਾਲਿਆਂ ਦੇ ਗੀਤ, ਹਾਂਜੀ। ਕਈ ਸਮਾਗਮਾਂ ਦੇ ਵਿੱਚ, ਚੱਲਦੇ ਸਮਾਗਮ ਦੇ ਵਿੱਚ ਵਰਦੀ ਪਾ ਕੇ ਚੰਗੇ ਕਾਜ ਦੇ ਲਈ ਭੰਗੜਾ ਪਾਉਂਦੇ, ਖੁਦ ਪੁਲਿਸ ਅਧਿਕਾਰੀਆਂ ਨੇ ਵੀ ਭੰਗੜੇ ਪਾਉਣ ਦੀ ਪਿਛਲੀ ਵਾਰ ਵੀਡੀਓ ਆਈਆਂ। ਹੂੰ, 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 ਸੋ ਉਹਦੇ ਨਾਲ ਫਿਰ ਬਾਕੀ ਮੁਲਾਜ਼ਮਾਂ ਦੀਆਂ ਵੀ, ਸੋ ਕੁਝ ਇਹੋ ਜਿਹਾ ਵਰਤਾਰਾ ਵੀ ਹੈ। ਹੂੰ, ਪਰ ਹੁਣ ਪੰਜਾਬ ਪੁਲਿਸ ਕਹਿੰਦੀ ਕਿ ਇਹਦੇ ਨਾਲ ਲੋਕਾਂ 'ਚ ਗਲਤ ਸੁਣਿਆ ਜਾਂਦਾ ਕਿ ਪੁਲਿਸ ਨੂੰ ਫਿਰ ਗੰਭੀਰਤਾ ਨਾਲ ਨਹੀਂ ਲੈਂਦੇ ਲੋਕ, ਤੇ ਜੇ ਠੀਕ ਹੈ। ਪੁਲਿਸ ਤੇ ਸੋਸ਼ਲ ਮੀਡੀਆ ਤੇ ਇਹੋ ਜਿਹਾ ਕੁਝ ਕਰੀ ਜਾਊਗੀ, ਉਹ ਵਰਦੀ ਦੀ ਕਦਰ ਆਪ ਨਹੀਂ ਕਰੂਗੀ ਤਾਂ ਦੂਏ ਕਿਉਂ ਕਰਨਗੇ। ਹੂੰ, ਪੁਲਿਸ ਦੀ ਛਵੀ ਨੂੰ, ਪੁਲਿਸ ਦੀ ਦਿੱਖ ਨੂੰ, ਪੁਲਿਸ ਦੀ ਕਾਰਜਸ਼ੈਲੀ ਨੂੰ ਬਰਕਰਾਰ ਰੱਖਣ ਲਈ ਪੰਜਾਬ ਦੇ ਡੀਜੀਪੀ ਗੌਰਵ ਜਾਦਵ ਕਹਿੰਦੇ ਜੀ ਕਿ ਇਹ ਸਾਡੀ ਸਖਤ ਹਦਾਇਤ ਹੈ ਠੀਕ ਹੈ ਕਿ ਜੀ। ਡਿਊਟੀ ਟਾਈਮ 'ਚ ਔਰ ਵਰਦੀ ਪਾ ਕੇ ਹੂੰ, ਕੋਈ ਵੀ ਆਪਣੇ ਪੇਜ ਤੇ ਕਿਸੇ ਵੀ ਤਰ੍ਹਾਂ ਦੀ ਪੋਸਟ, ਰੀਲ ਨਹੀਂ ਪਾਊਗਾ। ਇਹਦੇ ਜੀ। ਪਰ ਸਖਤ ਰੋਕ ਹੈ ਤੇ ਸਾਰਿਆਂ ਨੂੰ ਆਪਣੇ ਪੇਜ ਬੰਦ ਕਰਨ ਦੀ ਹਦਾਇਤ ਦਿੱਤੀ ਗਈ ਹੈ ਠੀਕ ਹੈ। ਕਿ ਅਜਿਹੇ ਸਾਰੇ ਪੇਜ ਆਪਣੇ ਬੰਦ ਕਰੋ। ਹੂੰ, ਇਹਦੇ ਲਈ 700 ਦੇ ਕਰੀਬ ਪੇਜ ਨੇ ਜਿਹੜੇ ਰਡਾਰ ਤੇ ਨੇ ਜੀ, ਜਿਹੜੇ ਪੁਲਿਸ ਅਧਿਕਾਰੀਆਂ, ਪੁਲਿਸ ਮੁਲਾਜ਼ਮਾਂ ਨਾਲ ਸੰਬੰਧਿਤ ਨੇ ਪੰਜਾਬ ਦੇ। ਠੀਕ ਹੈ ਜੀ। 700 ਦੇ ਕਰੀਬ ਪੇਜਾਂ ਨੂੰ ਸ਼ਾਰਟਲਿਸਟ ਕਰ ਲਿਆ ਗਿਆ। ਹੂੰ, ਹੂੰ, ਉਹ ਤੋਂ ਬਿਨਾਂ ਅਜੇ ਹੋਰ ਸਮਾਂ ਦਿੱਤਾ ਗਿਆ ਕਿ ਸਾਰਿਆਂ ਦੀ ਨਜ਼ਰ ਕਰੋ, ਹਰੇਕ ਦੀ ਨਜ਼ਰਸਾਨੀ ਕਰੋ। ਜ਼ਿਲ੍ਹਾ ਵਾਈਜ਼ ਹਦਾਇਤ ਕੀਤੀ ਗਈ ਆ, ਹੂੰ, ਹੂੰ, ਜ਼ਿਲ੍ਹੇ ਤੋਂ ਥਾਣਾ ਵਾਈਜ਼, ਤੇ ਉਹ ਤੋਂ ਬਾਅਦ ਪੂਰਾ ਰਿਕਾਰਡ ਜਦੋਂ ਇਕੱਠਾ ਹੋ ਗਿਆ, ਫਿਰ ਜੇਕਰ ਤਦ ਤੱਕ ਨਾ ਡਿਲੀਟ ਹੋਏ, ਨਾ ਬੰਦ ਹੋਏ, ਨਾ ਇਹ ਚੜਾਉਣੀਆਂ ਬੰਦ ਕੀਤੀਆਂ, ਹੂੰ, ਫਿਰ ਉਹਨਾਂ ਬੰਦਿਆਂ ਤੇ ਐਕਸ਼ਨ ਹੋਊਗਾ। ਫਿਲਹਾਲ ਤਾਂ ਅਜੇ ਨੋਟਿਸ ਭੇਜਿਆ। ਦੂਆ ਪੱਖ ਉਹ ਹੈ ਕਿ ਕੁਝ ਤਾਂ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਨਟੰਕੀ ਪੇਜ ਬਣਾਉਂਦੇ ਨੇ, ਕੋਈ ਸੱਭਿਆਚਾਰਕ ਨਾਂ ਦੇ ਉੱਤੇ ਪੇਜ ਬਣਾਉਂਦੇ ਨੇ, ਉਹ ਵਰਦੀਆਂ ਪਾ ਕੇ ਕਿਤੇ ਸੜਕ ਤੇ ਨਾਕਾ ਲਾਉਣ ਦਾ ਸੀਨ ਜਾ ਕਰ ਲਿਆ, ਕਦੇ ਕਿਸੇ ਤੋਂ ਪੈਸੇ ਲੈਣ ਦੇਣ ਦਾ ਸੀਨ ਕਰ ਲਿਆ, ਕਦੇ ਕੁਝ ਇਹੋ ਜਿਹੀਆਂ ਸੀਨ ਵਾਲੀਆਂ ਨੇ। ਕੁਝ ਹਾਂਜੀ। ਜਾਣ ਕੇ ਕੱਲਿਆਂ ਜਾਂ ਦੋ ਜਣਿਆਂ ਵਰਦੀ ਪਾ ਕੇ ਆਪਣੇ ਆਪ ਨੂੰ ਐਂ ਦਿਖਾ ਕੇ ਜਿਵੇਂ ਪੁਲਿਸ ਵਾਲੇ ਹੁਣ ਉਹ ਜਿਹਾ ਕੋਈ ਗੀਤ ਗਾਤਾ, ਕੋਈ ਦ੍ਰਿਸ਼ ਕਰਤਾ, ਫਿਰ ਉਹ ਬਦਨਾਮੀ ਹੁੰਦੀ ਰਹਿੰਦੀ ਹੈ ਕਿ ਦੇਖੋ ਜੀ ਪੁਲਿਸ ਵਾਲੇ ਆਹ ਕਰਦੇ ਨੇ। ਹੂੰ, ਹੁਣ ਲੋਕਾਂ ਨੂੰ ਥੋੜਾ ਪਤਾ ਲੱਗਦਾ ਕਿ ਸੱਚਾ ਕਿ ਅਸਲੀ ਹੈ ਕਿ ਨਕਲੀ ਹੈ। ਜੀ। ਸੋ ਇਸ ਲਈ ਉਹਨਾਂ ਦੇ ਉੱਤੇ ਪੁਲਿਸ ਨੇ ਐਕਸ਼ਨ ਲੈਣ ਦੀ ਤਿਆਰੀ ਕੀਤੀ ਹੈ। ਠੀਕ ਹੈ। ਇਹੋ ਜਿਹੇ ਜਿਹੜੇ ਪੇਜ ਐਕਟਿਵ ਨੇ, ਜਿਹੜੇ ਪੁਲਿਸ ਵਾਲੇ ਨਾ ਹੋ ਕੇ ਪੁਲਿਸ ਵਾਲੇ ਬਣ ਕੇ ਸੋਸ਼ਲ ਮੀਡੀਆ ਤੇ ਐਕਟਿਵ ਹੂੰ, ਨੇ, ਹੂੰ, ਹੂੰ, ਕਿਉਂਕਿ ਇਹਦੀ ਆੜ 'ਚ ਕਈ ਵਾਰ 2 ਨੰਬਰ ਦੇ ਕੰਮ ਵੀ ਹੋ ਜਾਂਦੇ ਆ ਨਾ, ਜੀ। ਵਸੂਲੀ ਵੀ ਹੋ ਜਾਂਦੀ ਹੈ, ਲੁੱਟ ਵੀ ਹੋ ਜਾਂਦੀ ਹੈ ਨਾ, ਆਇਡੈਂਟੀ ਕਾਰਡ ਵੀ ਨਕਲੀ ਬਣ ਕੇ ਨਾਕੇ ਵੀ ਲੰਘ ਹੋ ਜਾਂਦੇ ਨੇ, ਜਾਂ ਫਿਰ ਟੋਲ ਪਲਾਜ਼ੇ ਵੀ ਵਰਤ ਹੋ ਜਾਂਦੇ ਨੇ। ਸੋ ਬਾਜ਼ਾਰ ਦੇ ਵਿੱਚ ਵੀ ਕੋਈ ਲੈਣ ਦੇਣ ਹੋ ਜਾਂਦਾ। ਸੋ ਇਸ ਲਈ ਉਹਨਾਂ ਉੱਤੇ ਹੋਰ ਹਵਾਲੇ ਨਾਲ ਨਜ਼ਰ ਹੈ ਕਿ ਕੀ ਇਹਦੀ ਆੜ 'ਚ ਕੋਈ ਹੋਰ ਕੰਮ ਤਾਂ ਨਹੀਂ ਨਾਲ ਚੱਲਦਾ, ਜਾਂ ਇਹਦੀ ਆੜ 'ਚ ਪੁਲਿਸ ਵਾਲੇ ਬਣ ਕੇ ਤਾਂ ਨਹੀਂ ਇਹ ਏਦਾਂ ਪੈਸੇ ਕਮਾਈ ਜਾਂਦੇ ਸੋਸ਼ਲ ਮੀਡੀਆ ਰਾਹੀਂ। ਸੋ ਉਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਕਿਹੜੇ-ਕਿਹੜੇ ਕਾਨੂੰਨਾਂ ਤਹਿਤ ਹੋ ਸਕਦੀ ਹੈ, ਉਹਦੀ ਸੂਚੀ ਤਿਆਰ ਹੋ ਰਹੀ ਹੈ। ਉਹ ਪੇਜਾਂ ਦੀ ਵੱਖਰੀ ਲਿਸਟ ਬਣ ਰਹੀ ਹੈ। ਸੋ ਇਸ ਲਈ ਪੰਜਾਬ ਪੁਲਿਸ ਇਸ ਮਾਮਲੇ ਤੇ ਹੁਣ ਸਖਤ ਹੋਣ ਜਾ ਰਹੀ ਹੈ ਕਿ ਸੋਸ਼ਲ ਮੀਡੀਆ ਤੇ ਬਤੌਰ ਮੁਲਾਜ਼ਮ, ਬਤੌਰ ਪੁਲਿਸ ਅਧਿਕਾਰੀ ਤੁਸੀਂ ਐਕਟਿਵ ਨਹੀਂ ਹੋ ਸਕਦੇ, ਔਰ ਜਿਹੜੇ ਪੁਲਿਸ ਵਾਲੇ ਨਹੀਂ ਹੈਗੇ ਉਹ ਜੇਕਰ ਵਰਦੀ ਪਾ ਕੇ ਕਰਦੇ ਨੇ ਫਿਰ ਉਹ ਗਲਤ ਹੋਏਗਾ, ਫਿਰ ਉਹਨਾਂ ਦੇ ਉੱਤੇ ਐਕਸ਼ਨ ਹੋਏਗਾ। ਤੇ ਇਹਨਾਂ ਨੂੰ ਕਿਹਾ ਗਿਆ ਕਿ ਭਾਈ ਆਪਣੇ ਪੇਜ ਰੋਕ ਲਓ, ਨਹੀਂ ਤੁਹਾਡੇ ਤੇ ਅਧਿਕਾਰਤ ਕਾਰਵਾਈ, ਵਿਭਾਗੀ ਕਾਰਵਾਈ ਹੋ ਸਕਦੀ ਹੈ। ਗੱਲਾਂ ਦੋਨੇ ਨੇ ਸ਼ਰਮਾ ਜੀ। ਇੱਕ ਵਿਅਕਤੀ ਵਿਸ਼ੇਸ਼ ਦੇ ਵੀ ਅਧਿਕਾਰ ਹੈ ਤੇ ਇੱਕ ਵਰਦੀ ਦਾ ਵੀ ਪ੍ਰੋਟੋਕੋਲ ਹੈ। ਜੇ ਤੁਸੀਂ ਉਹਨਾਂ ਨੂੰ ਰਲਗੱਡ ਕਰੋਗੇ ਤਾਂ ਮੁਸੀਬਤ 'ਚ ਫਸੋਗੇ। ਜੇ ਤੁਸੀਂ ਹਾਂਜੀ, ਜੇ ਤੁਸੀਂ ਆਪਣੇ ਕਹਿੰਦੇ ਹੋ ਕਿ ਇੱਕ ਐਜ਼ ਏ ਇੰਡੀਵਿਜੂਅਲ ਤੁਸੀਂ ਕਹਿੰਦੇ ਹੋ ਕਿ ਵਿਅਕਤੀ ਵਿਸ਼ੇਸ਼ ਦੇ ਤੌਰ ਤੇ ਅਧਿਕਾਰ ਆ, ਤਾਂ ਤੁਸੀਂ ਫਿਰ ਵਰਦੀ 'ਚ ਨਹੀਂ ਉਹ ਕੰਮ ਕਰ ਸਕਦੇ। ਤੇ ਜੇ ਤੁਸੀਂ ਕਹਿੰਦੇ ਹੋ ਕਿ ਵਰਦੀ ਦਾ ਪ੍ਰੋਟੋਕੋਲ ਆ, ਤੇ ਫਿਰ ਇਸ ਤਰ੍ਹਾਂ ਦੇ ਕੰਮ ਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ, ਕਿਉਂਕਿ ਵਰਦੀ ਤੇ ਇੱਕ ਆਮ ਨਿੱਜੀ ਜ਼ਿੰਦਗੀ, ਲਾਈਫ ਜਿਹੜੀਆਂ ਉਹ ਇਕੱਠੀਆਂ ਨਹੀਂ ਚੱਲ ਸਕਦੀਆਂ।
ਸੋ ਨਹੀਂ ਹੋ ਸਕਦਾ। ਦੂਜੇ ਪਾਸੇ ਜਿਹੜੇ ਤੁਸੀਂ ਦੂਜਾ ਪਹਿਲੂ ਜਿਹੜਾ ਵੇਖਿਆ ਉਹ ਵੀ ਜਿਹੜਾ ਤੁਸੀਂ ਕਿਹਾ ਨਾ ਕਿ ਕੰਮ ਗਲਤ ਹੋ ਰਹੇ ਨੇ, ਮੇਰਾ ਖਿਆਲ ਹੈ ਵੀਡੀਓ ਸ਼ੂਟ ਕਰਨ ਵਾਲਿਆਂ ਨਾਲੋਂ ਉਹ ਧਿਰਾਂ ਜ਼ਿਆਦਾ ਸਗੋਂ ਸ਼ਰਾਰਤੀ ਅਨਸਰ ਐਕਟਿਵ ਹੋਣਗੇ ਇਸ ਮਾਮਲੇ 'ਚ, ਜਿਹੜਾ ਬਿਲਕੁਲ ਭੁਲੇਖਾ ਪਾਉਂਦੇ ਹੋਣਗੇ, ਕਿਉਂਕਿ ਕਈਆਂ ਦਾ ਕੱਦ ਕਾਠ ਹੀ ਇਹੋ ਜਿਹਾ ਹੁੰਦਾ ਕਿ ਬੰਦਾ ਪਹਿਲੇ ਸੱਟੇ ਨਾਲ ਅੰਦਾਜ਼ੇ, ਹੁਣ ਤੁਸੀਂ ਗੀਤਾ ਜੀ ਦੇਖ ਲਓ, ਉਹ ਪਹਿਲੀ ਨਜ਼ਰ ਇਹੀ ਲੱਗਦਾ ਹੈ ਕਿ ਬੰਦਾ ਸੱਚੀ ਮੁੱਚੀ ਦਾ ਹੀ ਪੁਲਿਸ ਅਫਸਰ ਹੈ ਕਿਤੇ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ, ਸਮਾਂ ਇਜਾਜ਼ਤ ਨਹੀਂ ਦਿੰਦਾ। ਬਹੁਤ ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।